ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 29 ਦਸੰਬਰ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦਾ ਜਿਹੜਾ ਵੀਲੌਗ ਹੈ ਬੜਾ ਹੀ ਰੰਗਾ ਰੰਗ ਹੈ, ਕਿਉਂਕਿ ਸਾਡੀ ਬਾਜੀ ਮਰੀਮ ਇੱਕ ਵਾਰੀ ਫੇਰ ਵਹੁਟੀ ਬਣੀ ਹੈ। ਵਹੁਟੀ ਦਾ ਮਤਲਬ ਮੇਰਾ ਇਹ ਨਹੀਂ, ਮਾਸ਼ਾਅੱਲਾ ਉਹਨਾਂ ਦਾ ਸੁਹਾਗ ਜ਼ਿੰਦਾ ਰਵੇ, ਸਫਦਰ ਭਾ ਜਿਹੜਾ ਹੈ। ਵਹੁਟੀ ਦਾ ਮਤਲਬ ਹੈ ਕਿ ਉਹਨਾਂ ਨੇ ਫੇਰ ਲਾਲ ਸੂਹਾ ਜੋੜਾ ਪਾਇਆ ਤੇ ਵਹੁਟੀ ਲੱਗ ਰਹੀ ਹੈ ਬਾਜੀ ਮੇਰੀ। ਉਹਦੇ ਤੇ ਪੂਰੀ ਗੱਲ ਕਰਦੇ ਹਾਂ, ਜੋੜਾ ਕਿੰਨੇ ਦਾ, ਕਿੱਥੋਂ ਹੈ, ਨਾਲ ਭਾ ਸਫਦਰ ਦਾ ਮੂੰਹ ਕਿਉਂ ਲਮਕਿਆ, ਉਹਨੂੰ ਗੁੱਠੇ ਲਾ ਕੇ ਕਿਉਂ ਭਾਇਆ ਹੈ, ਤੇ ਬਾਊ ਜੀ ਜਿਹੜੇ ਨੇ ਉਹ ਤਕਰੀਬਨ ਰੋਣ ਵਾਲੇ ਨੇ ਪੋਤਰੇ ਦੇ ਵਿਆਹ ਤੇ। ਇਹ ਸਾਰਾ ਕੰਮ ਹੋਇਆ ਕੀ ਹੈ, ਤੇ ਦੂਸਰੇ ਪਾਸੇ ਪੰਜਾਬ ਹਾਊਸ ਨੂੰ ਤੇ ਸਾਰਿਆਂ ਨੂੰ ਕੰਮ ਕੀ ਪਾਇਆ ਇਸ ਵਿਆਹ ਨੇ, ਤੇ ਤਿਆਰੀਆਂ ਦੇ ਵਿੱਚ ਜਿਹੜਾ ਉਹ ਸਰਕਾਰੀ ਖਰਚਾ ਕਿੰਨਾ ਹੋਇਆ, ਇਹ ਸਾਰਾ ਕੁਝ ਵੀ ਤੁਹਾਡੇ ਸਾਹਮਣੇ ਰੱਖਦੇ ਹਾਂ। ਲੇਕਿਨ ਉਸ ਤੋਂ ਪਹਿਲਾਂ ਇੱਕ ਬੜਾ ਸੀਰੀਅਸ 1-2-3 ਖਬਰਾਂ ਨੇ ਉਹ ਕਰ ਲਈਏ, ਫਿਰ ਇਸ ਪਾਸੇ ਆਉਣੇ ਆ ਤੇ ਤੁਹਾਨੂੰ ਜ਼ਰਾ ਇਹਦੇ ਬਾਰੇ ਥੋੜ੍ਹੀ ਜਿਹੀ ਗੱਲਬਾਤ ਦੱਸਦੇ। ਫਿਰ ਜ਼ਰਾ ਅੰਬੀਆਂ ਵੀ ਲੱਗੀਆਂ ਨੇ ਅੱਜ ਕੱਲ੍ਹ। ਇੱਕ ਕੋਈ ਭੱਟ ਸਾਹਿਬ ਨੇ ਉਹਨਾਂ ਆਖਿਆ ਵੀ ਅੰਬੀਆਂ ਲੱਗ ਗਈਆਂ ਨੇ ਮਰੀਮ ਨਵਾਜ਼ ਸਾਹਿਬਾ ਦੇ ਕੰਮਾਂ ਨੂੰ, ਤੇ ਹੁਣ ਜਿਹੜਾ ਨਾ ਉਹ ਬਾਅਦ ਦੇ ਵਿੱਚ ਅੰਬੀਆਂ ਨੇ ਅੰਬ ਬਣਨਾ ਤੇ ਫਿਰ ਮੌਜਾਂ ਲੱਗਣਗੀਆਂ। ਜਿਸ ਵੇਲੇ ਅੰਬੀਆਂ ਤੋਂ ਅੰਬ ਬਣ ਜਾਣਗੇ ਮਰੀਮ ਨਵਾਜ਼ ਸਾਹਿਬਾ ਦੀ ਮਿਹਨਤ ਦੇ ਨਾਲ, ਤੇ ਫਿਰ ਸਵਾਦ ਆਏਗਾ ਨੂਨ ਲੀਗ ਨੂੰ। ਇਹ ਵੀ ਬੜੀ ਖਾਸ ਖਬਰ ਹੈ, ਇਹਦੇ 'ਤੇ ਵੀ ਕੰਮ ਕਰਾਂਗੇ ਵੀ ਇਹ ਜਿਹੜੀਆਂ ਅੰਬੀਆਂ ਨੇ ਕੱਚੀਆਂ ਨੇ ਕਿ ਪੱਕੀਆਂ ਨੇ ਜਿਹੜੀਆਂ ਲੱਗ ਗਈਆਂ ਨੇ। ਅੱਗੇ ਚੱਲਦੇ ਜੀ। ਸਭ ਤੋਂ ਪਹਿਲੀ ਜਿਹੜੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਹੈ ਕਿ ਆਖਿਰਕਾਰ ਸਾਦ ਰਫੀਕ ਸਾਹਿਬ ਨੇ ਸੱਚ ਬੋਲਿਆ। ਅੱਛਾ, ਸਾਦ ਰਫੀਕ ਸਾਹਿਬ ਵੀ ਮੌਸਮੀ ਕਿਸਮ ਦੇ ਇਨਕਲਾਬੀ ਨੇ, ਅੰਦਰ ਇਹਨਾਂ ਦੇ ਕੁਝ ਹਿੱਸਾ ਇਨਕਲਾਬੀ ਹੈ, ਲੇਕਿਨ ਫਿਰ ਥੋੜ੍ਹੀ ਜਿਹੀ ਫੰਨੀ ਖਰਾਬੀ ਆ ਜਾਂਦੀ। ਪੁਰਾਣਾ ਰੇਡੀਓ ਵੇਖਿਆ ਸੀ ਕਦੀ ਕਿਸੇ ਦਾਦੇ ਕੋਲ ਪਿੰਡਾਂ ਦੇ ਵਿੱਚ? ਅੱਛਾ, ਤੁਹਾਡੇ 'ਚੋਂ ਅਕਸਰ ਇਹ ਪੁੱਛਦੇ ਨੇ ਮੈਨੂੰ ਵੀ ਗਿੱਲ ਸਾਹਿਬ ਇਹ ਤੁਸੀਂ ਜਿਹੜੀਆਂ ਪੁਰਾਣੀਆਂ ਗੱਲਾਂ ਕਰਦੇ ਹੋ, ਮਸਲਾ ਅੱਜ ਮੈਂ ਕਿਸੇ ਨੂੰ ਇਹ ਦੱਸਣ ਡਿਆ ਸੀ ਵੀ ਜਦੋਂ ਮੈਂ ਨਿੱਕਾ ਹੁੰਦਾ ਸੀ ਤੇ ਮੈਂ ਆਪਣੇ ਹੱਥੀਂ ਬਾਰਟਰ ਸਿਸਟਮ ਦੇ ਉੱਤੇ ਸ਼ੈਵਾਂ ਖਰੀਦੀਆਂ ਨੇ। ਬਾਰਟਰ ਸਿਸਟਮ ਦਾ ਮਤਲਬ ਇਹ ਹੈ ਵੀ ਕਣਕ ਦੇ ਦਾਣੇ ਦੇ ਕੇ ਤੇ ਕੋਈ ਫਰੂਟ ਲਿਆ, ਕੋਈ ਲੱਛਾ ਲਿਆ, ਕੋਈ ਹੋਰ ਜਿਹੜਾ ਮਰੂੰਡਾ ਲਿਆ, ਕੋਈ ਜਿਹੜੀ ਵੀ ਸ਼ੈ ਵਿਕਣ ਆਉਂਦੀ ਸੀ, ਫੇਰੀ ਵਾਲਾ ਆਉਂਦਾ ਸੀ, ਉਹਨੂੰ ਦਾਣੇ ਦੇ ਕੇ, ਪੈਸਿਆਂ ਦਾ ਚੱਕਰ ਕੋਈ ਨਹੀਂ ਸੀ ਹੁੰਦਾ, ਦਾਣੇ ਦੇਈਦੇ ਸਨ ਤੇ ਉਹ ਫਿਰ ਫੈਸਲਾ ਅਗਲੇ ਪਾਸੇ ਹੁੰਦਾ ਸੀ ਦਾਣਿਆਂ ਤੋਂ ਆਧੀ ਜਿਹੜੀ ਮਹਿੰਗੀ ਸ਼ੈ ਹੁੰਦੀ ਸੀ, ਉਹ ਜਿੰਨੇ ਦਾਣੇ ਦਿਓਗੇ ਉਹਦੇ ਵਜ਼ਨ ਦਾ ਅੱਧਾ ਵਜ਼ਨ ਜਿਹੜਾ ਉਹ ਸ਼ੈ ਤੁਹਾਨੂੰ ਲੱਭੇਗੀ। ਦਾਣਿਆਂ ਤੋਂ 2 ਤੋਲ ਵੀ ਹੁੰਦੇ ਸੀ, 4 ਤੋਲ ਵੀ ਹੁੰਦੇ ਸੀ। ਇਹ ਦੁਆਣੇ ਜਿਹੜੇ ਹੁੰਦੇ ਸੀ ਨਾ, ਦੁਆਣੇ, ਤਰਬੂਜ਼, ਵਾਟਰਮੈਲਨ, ਇਹ ਬੜਾ ਹੀ ਸਸਤਾ ਹੁੰਦਾ ਸੀ ਸਾਡੇ ਜ਼ਮਾਨੇ 'ਚ। ਹੁਣ ਤਾਂ ਮੈਨੂੰ ਪਤਾ ਲੱਗਾ ਇਹ ਵੀ ਬੜਾ ਮਹਿੰਗਾ ਹੋਇਆ ਖਲੋਤਾ ਪਾਕਿਸਤਾਨ 'ਚ। ਉਦੋਂ ਤਾਂ ਯਕੀਨ ਕਰੋ ਵੀ ਇਹ ਕਈ ਵਾਰੀ ਲੋਕੀ ਫਰੀ ਵੀ ਨਹੀਂ ਸੀ ਚੁੱਕਦੇ, ਤੇ ਇਹ ਬੜਾ ਸਸਤਾ ਹੁੰਦਾ ਸੀ। ਤੇ ਇਹੋ ਜਿਹੀ ਜਿਹੜੀਆਂ ਸ਼ੈਵਾਂ ਆਉਂਦੀਆਂ ਸਨ ਨਾ ਵਿਕਣ, ਉਹ ਫਿਰ ਦਾਣਿਆਂ ਤੋਂ 2 ਤੋਲ, 3 ਤੋਲ, 4 ਤੋਲ, ਸਮਝਦੇ ਹੋ ਨਾ? ਮਤਲਬ ਕਿ ਅਗਰ ਤੁਸੀਂ ਸੇਰ ਦਾਣੇ ਦਿੱਤੇ ਨੇ 1 ਕਿਲੋ ਤਾਂ ਤੁਹਾਨੂੰ 4 ਸੇਰ, 8 ਸੇਰ, 6 ਸੇਰ ਉਹ ਸ਼ੈ ਜਿਹੜੀ ਲੱਭ ਜਾਂਦੀ ਸੀ। ਲੇਕਿਨ ਜੇ ਅੰਗੂਰ ਵਿਕਣ ਆਏ ਨੇ ਤੇ ਉਹ ਫਿਰ ਹੋ ਸਕਦਾ ਕਿ ਸੇਰ ਦਿਓ ਤੇ ਤੁਹਾਨੂੰ ਉਹਦਾ ਪਾਈਆ ਅੰਗੂਰ ਲੱਭਣ। ਮਤਲਬ ਕਹਿਣ ਦਾ ਇਹ ਹੈ ਕਿ ਉਹ ਉਹਨਾਂ ਨੇ ਇੱਕ ਆਪਣਾ ਕਰੰਸੀ ਦਾ ਸਿਸਟਮ ਹੁੰਦਾ ਸੀ। ਅਸੀਂ ਵੀ ਨਿੱਕੇ ਸਾਂ, ਸਾਨੂੰ ਪਤਾ ਸੀ। ਤੇ ਜ਼ਾਹਿਰ ਹੈ ਪਿੰਡਾਂ ਦੇ ਵਿੱਚ ਕਣਕ ਹੀ ਹੁੰਦੀ ਸੀ, ਭਰ ਲਓ ਡੱਬਾ ਤੇ ਦੇ ਦਿਓ ਤੇ ਸ਼ੈ ਲੈ ਲਓ। ਹੁਣ ਲੋਕੀ ਕਈ ਮੈਨੂੰ ਪੁੱਛਦੇ ਨੇ ਵੀ ਇਹ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ, ਇਹ ਤੁਸੀਂ ਕੋਈ 70-80 ਸਾਲ ਦੇ ਹੋ। ਉਹਦੇ 'ਚ ਮੇਰਾ ਕਿਸ ਦਿਨ ਤੁਹਾਨੂੰ ਤਫਸੀਲ ਨਾਲ ਦੱਸਾਂਗੇ ਵੀ ਰੌਲਾ ਕੀ ਹੈ। ਰੌਲਾ ਇਹ ਹੈ ਕਿ ਜਿਹੜੇ ਪਿੰਡ ਦੇ ਵਿੱਚ ਮੇਰਾ ਬਚਪਨ ਗੁਜ਼ਰਿਆ ਨਾ, ਉਹ ਕੋਈ ਦੂਸਰੀ ਦੁਨੀਆ ਨਾਲੋਂ 20-30 ਸਾਲ ਅੱਜ ਵੀ ਪਿੱਛੇ। ਹੁਣ ਸ਼ਾਇਦ ਥੋੜ੍ਹਾ ਜਿਹਾ ਘੱਟ ਪਿੱਛੇ ਹੋਵੇ, 10-15 ਸਾਲ। ਸਾਡੇ ਬਚਪਨ ਦੇ ਵਿੱਚ ਨਾ ਉੱਥੇ ਬਿਜਲੀ ਸੀ। 9 ਸਾਲ ਦਾ ਸਾਂ ਮੈਂ ਜਿਸ ਵੇਲੇ ਪਹਿਲੀ ਵਾਰੀ ਬਲਬ ਵੇਖਿਆ ਸੀ ਬਿਜਲੀ ਦਾ, ਤੇ ਬੱਤੀ ਵੇਖੀ ਸੀ ਪਹਿਲੀ ਵਾਰੀ ਕਿ ਇਲੈਕਟ੍ਰਿਸਿਟੀ ਕੀ ਹੁੰਦੀ ਹੈ। ਜ਼ਿੰਦਗੀ ਦੇ ਪਹਿਲੇ 9 ਸਾਲ ਇਲੈਕਟ੍ਰਿਸਿਟੀ ਤੋਂ ਬਗੈਰ ਹੀ ਗੁਜ਼ਰੇ ਸੀ। ਕੋਈ ਪਤਾ ਨਹੀਂ ਸੀ ਵੀ ਇਹ ਬਿਜਲੀ ਕੀ ਹੁੰਦੀ, ਫਰਿੱਜ ਕੀ ਹੁੰਦਾ ਹੈ, ਸਮਝਦੇ ਹੋ ਨਾ? ਟੈਲੀਫੋਨ ਤੇ ਫਿਰ ਸਾਨੂੰ ਕਿਤੇ ਬਹੁਤ ਵੱਡਿਆਂ ਹੋ ਕੇ ਪਤਾ ਲੱਗਾ ਵੀ ਕੀ ਹੁੰਦਾ ਹੈ। ਕੋਈ 13-14 ਸਾਲ ਦੀ ਉਮਰ ਹੋਏਗੀ ਜਿਸ ਵੇਲੇ ਟੈਲੀਫੋਨ ਖੜਕਦਾ ਸੁਣਿਆ ਹੋਏਗਾ ਤੇ ਵੇਖਿਆ ਹੋਏਗਾ। ਇਹ ਪੀਜ਼ਾ, ਬਰਗਰ, ਇਹ ਤਾਂ ਕਿਤੇ ਜਾ ਕੇ ਅਸੀਂ, ਮੇਰਾ ਖਿਆਲ ਅਗਰ ਮੈਂ ਗਲਤ ਨਹੀਂ ਤਾਂ ਕੋਈ 16-17 ਸਾਲ ਦੀ ਉਮਰ ਦੇ ਵਿੱਚ ਪਤਾ ਲੱਗਾ ਹੋਏਗਾ। ਇਹ ਚੈਰੀ ਕੀ ਹੁੰਦੀ ਹੈ, ਸਟ੍ਰਾਬੇਰੀ ਕੀ ਹੁੰਦੀ ਹੈ, ਸਾਨੂੰ ਕੀ ਪਤਾ ਸੀ। ਸਾਡੇ ਪਿੰਡਾਂ 'ਚ ਤਾਂ ਕੋਈ ਬਿਮਾਰ ਹੋਇਆ ਤਾਂ ਸੇਬ ਆਉਂਦੇ ਸਨ, ਮਾਲਟੇ ਰੱਜ ਕੇ ਖਾਈਦੇ ਸਨ, ਘਰ ਦੇ ਹੁੰਦੇ ਸਨ ਜ਼ਾਹਿਰ ਹੈ। ਤੇ ਮਾਲਟੇ ਪਿੰਡਾਂ ਵਾਲੇ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਕਨਸੈਪਟ ਕੋਈ ਨਹੀਂ ਹੈਗਾ ਇੱਕ ਮਾਲਟਾ ਖਾਣ ਦਾ। ਇਹ ਤੁਹਾਨੂੰ ਹੁਣ ਹਾਸਾ ਆ ਜਾਏਗਾ। ਦਰਜਨ ਮਾਲਟੇ ਜਿਹੜੇ ਨੇ ਉਹ ਖਾਣਾ, 12 ਮਾਲਟੇ ਖਾਣਾ, ਉਹ ਵੀ ਐਡੇ ਵੱਡੇ ਕਿੰਨੂ ਜਿਹੜੇ ਨੇ, ਇਹ ਨਾਰਮਲ ਰੂਟੀਨ ਦਾ ਆਮ ਜਿਹੜਾ ਮਾੜਾ ਜਿਹਾ ਕਮਜ਼ੋਰ ਜਿਹਾ ਬੰਦਾ ਹੈ ਨਾ, ਉਹ 10-12 ਮਾਲਟੇ ਜਿਹੜੇ ਖਾਣਾ ਜਿਹੜਾ ਨਾ ਉਹ ਨਾਰਮਲ ਸਮਝਦਾ ਹੈ। ਮਤਲਬ ਇਹ ਉੱਥੋਂ ਦੀ ਨਾਰਮਲ ਰੂਟੀਨ ਹੈ ਕਿ ਤੁਸੀਂ ਬੋਰੀ ਵੱਡੀ ਤੋੜਾ ਜਿਹੜਾ ਹੁੰਦਾ ਨਾ, ਉਹ ਜਿਹਦੇ ਵਿੱਚ 40 ਸੇਰ ਚੀਜ਼ ਪੈ ਜਾਂਦੀ ਹੈ। ਬੋਰੀ ਕਹਿੰਦੇ ਨੇ ਜਿਹਦੇ 'ਚ 100 ਸੇਰ ਪੈਂਦਾ ਹੈ, ਤੇ ਤੋੜਾ ਹੁੰਦਾ ਜਿਹਦੇ 'ਚ 40 ਸੇਰ ਜਾਂ 20 ਸੇਰ ਕਹਿ ਲਓ ਚੀਜ਼ ਪੈਂਦੀ ਹੈ। 20 ਮੇਰਾ ਖਿਆਲ 20 ਜ਼ਿਆਦਾ ਮਾਕੂਲ ਗੱਲ ਹੋਏਗੀ ਉਹਦੇ ਲਈ। ਉਹ ਭਰ ਕੇ ਕਿਨੂਆਂ ਦਾ ਤੇ ਲਾਗੇ ਰੱਖ ਲਈਦਾ, ਤੇ 2-2, 3-3 ਕਜ਼ਨ ਬੈਠੇ ਨੇ ਤੇ ਉਹਨਾਂ 20 ਸੇਰ 4 ਕਜ਼ਨਾਂ ਨੇ ਜਿਹੜੇ ਨੇ ਮਾਲਟੇ 2-4 ਘੰਟਿਆਂ ਦੇ ਵਿੱਚ ਬੰਨੇ ਕਰ ਦੇਣੇ। ਸਾਗ ਰੋਜ਼ ਹੀ ਪੱਕਣਾ, ਤੁਹਾਨੂੰ ਪਤਾ ਹੈ, ਉਹਦਾ ਤਾਂ ਗੱਲ ਹੀ ਕੋਈ ਨਹੀਂ ਹੈ। ਉਹ ਯਕੀਨ ਕਰੋ ਵੀ ਮੇਰਾ ਮਤਲਬ ਅੱਖਾਂ ਹਰੀਆਂ ਹੋ ਜਾਂਦੀਆਂ ਨੇ ਬੰਦੇ ਦੀਆਂ ਸਾਗ ਖਾ ਕੇ ਪਿੰਡਾਂ ਦੇ ਵਿੱਚ। ਤੇ ਸਿਆਲਾਂ ਦੇ ਵਿੱਚ ਸਾਗ ਹੀ ਲੱਭਦਾ ਸੀ ਬਹੁਤਾ। ਫਿਰ ਇਹ ਸਾਰੀਆਂ ਜਿਹੜੀਆਂ ਸਬਜ਼ੀਆਂ ਸਨ, ਕਿਤੇ ਮੇਰਾ ਮਤਲਬ ਹੈ ਕੋਈ ਗਾਜਰ ਹੈ, ਮੂਲੀ ਹੈ, ਇਹ ਆਪੇ ਹੀ ਉੱਥੋਂ ਪੁੱਟਣੀ ਹੈ। ਅੱਜ ਕੱਲ੍ਹ ਲੋਕੀ ਸਾਨੂੰ ਦੱਸਦੇ ਨੇ ਅਮਰੀਕਾ ਦੇ ਵਿੱਚ
ਦਰਵਾਜ਼ਾ ਖੋਲ੍ਹਣਾ ਤੇ ਉਹਦੇ ਵੀ ਜਿਹੜੇ ਨੇ ਉਹ ਸੈਨੀਟਾਈਜ਼ਰ ਦੇ ਨਾਲ ਉਹਦੇ ਜਿਹੜੇ ਹੈਂਡਲ ਨੇ ਉਹਨਾਂ ਨੂੰ ਵੀ ਡੀਸੈਨੀਟਾਈਜ਼ ਕੀਤਾ ਜਾਂਦਾ। ਗੱਡੀਆਂ ਨੂੰ ਮੈਂ ਤਾਂ ਵੇਖਿਆ ਬੰਦੇ ਰੈਂਟੇ ਕਾਰ ਤੋਂ ਗੱਡੀ ਲੈਂਦੇ ਨੇ, ਪਹਿਲਾਂ ਉਹਨੂੰ ਸਾਰਾ ਸਾਫ਼ ਕਰਦੇ ਨੇ, ਮੇਰਾ ਹਾਸਾ ਨਿਕਲ ਜਾਂਦਾ। ਅਸੀਂ ਜਨਾਬ ਮੂਲੀ ਥੱਲਿਓਂ ਪੁੱਟੀ ਦੀ ਸੀ, ਉਹਨੂੰ ਇੰਨਾ ਸਾਰਾ ਗਾਰਾ ਲੱਗਾ ਹੁੰਦਾ ਸੀ, ਉੱਥੇ ਖਾਲ 'ਚ ਪਾਣੀ ਚੱਲਣ ਡਿਆ ਹੁੰਦਾ ਸੀ ਨਹਿਰ ਦਾ, ਉਹ ਖਾਲ ਦਾ ਜਿਹੜਾ ਪਾਣੀ ਸੀ ਉਹ ਵੀ ਗਦੜਾ ਗੁਦੜਾ ਹੀ ਹੁੰਦਾ ਸੀ, ਉਹਦੇ 'ਚੋਂ ਮੂਲੀ ਧੋਤੀ ਜਨਾਬ, ਉਸ ਤੋਂ ਬਾਅਦ ਦੰਦਾਂ ਦੇ ਨਾਲ ਉਹਨੂੰ ਛਿਲਿਆ ਮੂਲੀ ਨੂੰ, ਉੱਤੋਂ ਉਹਦਾ ਛਿਲਕਾ ਲਾਇਆ ਤੇ ਉਹ ਜਨਾਬ ਉਸੇ ਵੇਲੇ ਤਾਜ਼ਾ ਮੂਲੀ ਜਿਹੜੀ ਖਾਧੀ। ਅਮਰੂਦ ਸ਼ਮਰੂਦ ਵੀ ਇਸੇ ਤਰੀਕੇ ਨਾਲ, ਇਹ ਜਿਹੜੇ ਅਮਰੂਦ ਨੇ, ਕੇਲੇ ਆਉਂਦੇ ਸਨ ਪਿੰਡ ਦੇ ਵਿੱਚ, ਕੇਲੇ ਨੇ, ਅਮਰੂਦ ਨੇ, ਅੰਗੂਰ ਵੀ ਆਉਂਦਾ ਸੀ ਪਿੰਡ 'ਚ, ਲੇਕਿਨ ਘੱਟ ਹੀ। ਅਤੇ ਇਹ ਜਿਹੜੇ ਫਲ ਸਨ ਨਾ, ਅਮਰੂਦ, ਮਾਲਟੇ, ਕੇਲੇ, ਇਹ ਸਾਨੂੰ ਲੱਭਦੇ ਸਨ। ਤਰਬੂਜ਼ ਬਹੁਤ ਲੱਭਦਾ ਸੀ, ਖਰਬੂਜ਼ਾ ਬਹੁਤ ਲੱਭਦਾ ਸੀ, ਚਿੱਬੜ ਬੜੇ ਲੱਭਦੇ ਸਨ, ਬੇਰ ਬੜੇ ਲੱਭਦੇ ਸਨ। ਲੇਕਿਨ ਇਹ ਜਿਹੜੇ ਨਾ ਕੋਈ ਬੰਦਾ ਬਿਮਾਰ ਹੁੰਦਾ ਸੀ ਤੇ ਉਸ ਵੇਲੇ ਸੇਬ ਆਉਂਦਾ ਸੀ, ਉਹਨੂੰ ਸੇ ਆਖਦੇ ਸਨ ਪਿੰਡਾਂ ਦੇ ਵਿੱਚ। ਸੇਬ ਨੂੰ ਸਾਡੇ ਜ਼ਮਾਨੇ 'ਚ ਸੇ ਆਖਦੇ ਸਨ, ਸਾਡੇ ਵਾਲੇ ਪਿੰਡਾਂ 'ਚ ਕਮ ਅਜ਼ ਕਮ। ਇਹ ਤੁਹਾਨੂੰ ਕਿਸ ਦਿਨ ਮੈਂ ਦਾਸਤਾਨ ਦੱਸਾਂਗਾ ਵੀ ਮੇਰੇ ਅੰਦਰ ਐਡੀ ਬੁੱਢੀ ਰੂਹ ਕਿੱਥੋਂ ਹੈ 70 80 90 ਸਾਲ ਦੀ। ਉਹਦੀ ਵਜ੍ਹਾ ਹੈ ਕਿ ਜਿਹੜੇ ਜ਼ਮਾਨੇ 'ਚ ਮੈਂ ਵੱਡਾ ਹੋਇਆ ਨਾ, ਉਹ ਮੈਂ ਕੋਈ ਕਈ ਜ਼ਿੰਦਗੀਆਂ ਜੀ ਲੀਆਂ ਨੇ। ਇੱਕ ਤਾਂ ਸਭ ਤੋਂ ਪਹਿਲੇ ਉਹ ਮੇਰਾ ਬਚਪਨ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਬਗੈਰ ਬਿਜਲੀ ਤੋਂ, ਜਿਹਦੇ ਵਿੱਚ ਗੱਡੇ 'ਤੇ ਬਹਿਣਾ, ਟਾਂਗੇ 'ਤੇ ਬਹਿਣਾ, ਟ੍ਰੇਨ 'ਤੇ ਬਹਿਣਾ, ਸਮਝਦੇ ਹੋ ਨਾ, ਕੋਈ ਸੜਕ ਨਹੀਂ, ਕੋਈ ਬੱਸ ਨਹੀਂ, ਕੋਈ ਟੈਕਸੀ ਨਹੀਂ, ਉਹ ਇੱਕ ਤਾਂ ਉਹ ਵਾਲਾ ਜ਼ਮਾਨਾ। ਦੂਸਰਾ ਜ਼ਮਾਨਾ ਫਿਰ ਅਸੀਂ ਵੇਖਿਆ ਜਿੱਥੇ ਅਸੀਂ ਆਪ ਪੜ੍ਹਨਾ ਸ਼ੁਰੂ ਹੋਏ, ਜਿੱਥੇ ਆਪ ਅਸਾਂ ਗੱਡੀਆਂ ਚਲਾਈਆਂ, ਕੋਈ ਲਾਹੌਰ ਪੜ੍ਹੇ, ਇਸਲਾਮਾਬਾਦ ਪੜ੍ਹੇ, ਸਮਝਦੇ ਹੋ ਨਾ, ਕਰਾਚੀ ਪੜ੍ਹੇ, ਮੁਲਕ ਤੋਂ ਬਾਹਰ ਪੜ੍ਹੇ। ਉਹ ਫਿਰ ਪੜ੍ਹਾਇਆ। ਫਿਰ ਇੱਕ ਉਹ ਜ਼ਮਾਨਾ ਸੀ ਕਿ ਪਾਕਿਸਤਾਨ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਇਆ, ਫਿਰ ਜਾ ਕੇ ਆਪ ਪੜ੍ਹੇ ਅਮਰੀਕਾ ਦੀਆਂ ਯੂਨੀਵਰਸਿਟੀਆਂ 'ਚ, ਦੂਸਰੀਆਂ 'ਚ, ਫਿਰ ਅਮਰੀਕਾ 'ਚ ਪੜ੍ਹਾਇਆ। ਫਿਰ ਇੱਕ ਹੋਰ ਜ਼ਿੰਦਗੀ ਉਹ ਵੇਖੀ ਪੂਰੀ ਦੁਨੀਆ ਦੇ ਵਿੱਚ। ਫਿਰ ਚੌਥੀ ਉੱਥੇ ਗਵਰਨਮੈਂਟ 'ਚ ਗਏ, ਉੱਥੇ ਪ੍ਰਾਈਮ ਮਿਨਿਸਟਰ ਦੇ ਨਾਲ ਖਲੋ ਕੇ ਕੰਮ ਕੀਤਾ, ਉਹਨਾਂ ਦੀ ਸਰਪ੍ਰਸਤੀ ਦੇ ਵਿੱਚ, ਇੱਕ ਉਹ ਜ਼ਿੰਦਗੀ ਵੇਖੀ। ਫਿਰ ਜੇਲੇ ਵੀ ਗਏ, ਫਿਰ ਉੱਥੋਂ ਇੱਥੇ ਵਾਪਸ ਆ ਗਏ। ਤਾਂ ਮੈਨੂੰ ਕਈ ਵਾਰੀ ਮੈਂ ਮੁੜ ਕੇ ਵੇਖਦਾ ਤਾਂ ਇੰਝ ਲੱਗਦਾ ਪਤਾ ਨਹੀਂ ਕਿੰਨਿਆਂ ਬੰਦਿਆਂ ਦੀ ਜ਼ਿੰਦਗੀ ਜਿਹੜੀ ਹੈ ਉਹ ਇਕੱਲਿਆਂ ਹੀ ਜੀ ਲਈ ਹੈ, ਕਿੰਨੇ ਕਲਚਰ ਇਕੱਲਿਆਂ ਹੀ ਜੀ ਲਏ। ਲੋਕੀ ਡਾਇਵਰਸਿਟੀ ਦੀ ਗੱਲ ਕਰਦੇ ਨੇ ਅਤੇ ਸਾਡਾ ਹਾਸਾ ਨਿਕਲ ਜਾਂਦਾ ਵੀ ਜਿੰਨੇ 10 12 ਬੰਦੇ ਇਕੱਠੇ ਕਰਕੇ ਕਮਰੇ 'ਚ ਤੁਸੀਂ ਡਾਇਵਰਸਿਟੀ ਦਾ ਅਰੇਂਜਮੈਂਟ ਕਰਨਾ ਹੈ। ਸਾਡੇ ਤਾਂ ਆਪਣੇ ਅੰਦਰ ਇੰਨੀ ਡਾਇਵਰਸਿਟੀ ਵੀ ਕਈ ਵਾਰੀ ਡਰ ਜੀਦਾ ਵੀ ਅਸਲ ਵਾਲਾ ਕਿਹੜਾ ਹੈ। ਅਸਲ ਵਾਲਾ ਉਹ ਹੈ ਜਿਹੜਾ ਉੱਥੋਂ ਪਿੰਡੋਂ ਤੁਰਿਆ ਸੀ, ਅਸਲ ਵਾਲਾ ਇਹ ਹੈ ਜਿਹਨੇ ਅਮਰੀਕਾ ਪੜ੍ਹਾਇਆ ਸੀ, ਅਸਲ ਵਾਲਾ ਉਹ ਜਿਹੜਾ ਇਮਰਾਨ ਖਾਨ ਨਾਲ ਕੰਮ ਕਰਦਾ ਸੀ, ਅਸਲ ਵਾਲਾ ਉਹ ਸੀ ਜਿਹੜਾ ਰਾਣਾ ਸਨਾਉੱਲਾ ਨਾਲ ਅਤੇ ਇਹ ਸਾਰੀਆਂ ਜਿਹੜੀਆਂ ਆਓ ਨਹੀਂ ਆਓ ਵਾਲੀਆਂ ਇਹਨਾਂ ਨਾਲ, ਇਹਨਾਂ ਦੀ ਜ਼ੁਬਾਨ ਦੇ ਵਿੱਚ ਗੱਲ ਕਰਦਾ ਸੀ ਅਤੇ ਪੂਰੀ ਦੁਨੀਆ ਆਉਂਦੀ ਸੀ ਇਹਦੇ ਤਾਂ ਪ੍ਰੋਫੈਸਰ ਹੈ, ਇਹ ਕਿਉਂ ਐਡੀ ਬਦਤਮੀਜ਼ੀ ਕਰਦਾ ਹੈ। ਉਹ ਵਾਲਾ ਅਸਲ ਸੀ, ਜਾਂ ਫਿਰ ਜਿਹੜੀ ਮਾਰ ਖਾਧੀ ISI ਅਤੇ ਦੂਸਰਿਆਂ ਦੇ ਕੋਲੋਂ ਉਹ ਵਾਲਾ ਅਸਲ ਸੀ, ਜਾਂ ਜਿਹੜੀਆਂ ਚੁੱਪ ਕਰਕੇ ਤਾਰੀਖਾਂ ਭੁਗਤੀਆਂ। ਮਤਲਬ ਕਈ ਵਾਰੀ ਆਪ ਨਹੀਂ ਸਮਝ ਆਉਂਦੀ ਵੀ ਭਾਈ ਮੇਰੇ ਅਸਲ ਵਾਲੇ ਅਸੀਂ ਹੈਗੇ ਕਿਹੜੇ ਹਾਂ। ਬਹਰਹਾਲ ਮੁਖਤਸਰ ਗੱਲ ਹੈ, ਲੰਮੀ ਹੋ ਗਈ ਗੱਲ, ਲੇਕਿਨ ਦੱਸਣ ਦਾ ਤੁਹਾਨੂੰ ਮਕਸਦ ਇਹ ਸੀ ਕਿ ਇਹ ਜਿਹੜੇ ਸਾਦ ਰਫੀਕ ਸਾਹਿਬ ਨੇ ਨਾ, ਵਾਪਸ ਆ ਜਾਣਾ ਮੈਂ ਗੱਲ 'ਤੇ, ਇਹਦੇ 'ਤੇ ਕਿਸ ਦਿਨ ਫਿਰ ਦੋਹਰੇ ਪਿੰਡ ਦੀਆਂ ਜਿਹੜੀਆਂ ਪੁਰਾਣੀਆਂ ਗੱਲਾਂ ਨੇ ਇਹਨਾਂ 'ਤੇ ਫਿਰ ਦੋਹਰੇ ਚੱਲਾਂਗੇ ਤੁਹਾਡੇ 'ਤੇ। ਅਤੇ ਬਹਰਹਾਲ ਸਾਦ ਰਫੀਕ ਸਾਹਿਬ ਜਿਹੜੇ ਨੇ ਉਹਨਾਂ ਦਾ ਪੁਰਾਣੇ ਰੇਡੀਓ ਵਾਲਾ ਹਾਲ ਹੈ। ਪੁਰਾਣਾ ਰੇਡੀਓ ਹੁੰਦਾ ਉਹ ਕਈ ਵਾਰੀ ਉਹ ਚੱਲਦਾ ਨਾ, ਚੰਗੀ ਭਲੀ ਆਵਾਜ਼ ਆਉਂਦੀ ਹੁੰਦੀ, ਚੂੰ ਚਰੂ ਰੌਲਾ ਸ਼ੁਰੂ ਹੋ ਜਾਂਦਾ ਉਹਦੇ, ਉਹ ਪਾਸੇ ਤੋਂ ਉੱਤੇ ਜ਼ੋਰ ਕੇ ਹੱਥ ਮਾਰੋ ਤਾਂ ਫਿਰ ਬਿਲਕੁਲ ਰੈਲਾ ਹੋ ਕੇ ਚੱਲਣਾ ਸ਼ੁਰੂ ਹੋ ਜਾਂਦਾ, ਸਿੱਧਾ ਹੋ ਕੇ ਚੱਲਣਾ ਸ਼ੁਰੂ ਹੋ ਜਾਂਦਾ। ਫਿਰ ਕਈ ਵਾਰੀ ਉਹ ਇੱਕੋ ਥਾਂ 'ਤੇ ਪਿਆ ਜਿਹੜਾ ਉਹ ਰੌਲਾ ਆਉਣਾ ਸ਼ੁਰੂ ਹੋ ਜਾਂਦਾ, ਉਹ ਸ਼ੋਰ, ਉਹਨੂੰ ਚੁੱਕ ਕੇ ਦੂਸਰੇ ਪਾਸੇ ਕਰੋ ਅਤੇ ਚੰਗੀ ਭਲੀ ਆਵਾਜ਼ ਸ਼ੁਰੂ ਹੋ ਜਾਂਦੀ। ਸਾਦ ਰਫੀਕ ਸਾਹਿਬ ਵੀ ਉਹ ਹੀ ਜਿਹੜੇ ਬਾਬਾ ਜੀ ਦੇ ਪੁਰਾਣੇ ਰੇਡੀਓ ਨੇ ਉਹ ਨੇ। ਕਿਸੇ ਵੇਲੇ ਇਨਕਲਾਬੀ ਬਣਦੇ ਨੇ, ਕਿਸੇ ਵੇਲੇ ਨੂਨੀ ਪਟਵਾਰੀ ਬਣਦੇ ਨੇ। ਏਡੀਆਂ ਖਬੀਸ, ਸਿਆਸੀ ਖਬੀਸ ਕਹਿ ਰਹੇ ਹਾਂ, ਵੈਸੇ ਖਬੀਸ ਨਹੀਂ, ਏਡੀਆਂ ਸਿਆਸੀ ਖਬੀਸ ਸਟੇਟਮੈਂਟਾਂ ਦਿੰਦੇ ਨੇ ਕਿ ਬੰਦੇ ਨੂੰ ਲੱਗਦਾ ਕਿ ਯਾਰ ਇਹ ਬੰਦੇ ਦਾ ਤਾਂ ਸਿਆਸਤ ਨਾਲ ਤਲਕ ਹੀ ਕੋਈ ਨਹੀਂ। ਬੜੀ ਗੰਦੀ ਸਟੇਟਮੈਂਟ ਦਿੱਤੀ ਹੈ, ਬੜੀ ਅਹਿਮਕਾਨਾ ਸਟੇਟਮੈਂਟ। ਇਹ ਹੁਣ ਹੀ ਇਮਰਾਨ ਖਾਨ ਸਾਹਿਬ ਦੇ ਖਿਲਾਫ ਕੋਈ ਮਹੀਨਾ ਡੇਢ ਪਹਿਲਾਂ ਹੈ, ਬੜੀਆਂ ਗੰਦੀਆਂ ਦਾ ਮਤਲਬ ਹੈ ਕਿ ਬੜੀਆਂ ਗੈਰ ਸਿਆਸੀ, ਗੈਰ ਮੰਤਕੀ ਜੀਆਂ ਜਿਹੜੀਆਂ ਸਟੇਟਮੈਂਟਾਂ ਜਿਹੜੀਆਂ ਨਾ, ਬੜੀਆਂ ਤੋਹੀਨ ਅਮੇਜ਼। ਅੱਜ ਇੱਕ ਚੰਗੀ ਸਟੇਟਮੈਂਟ ਦਿੱਤੀ, ਅੱਜ ਆਖਿਆ ਕਿ ਮੈਨੂੰ ਜੇਲ੍ਹ ਦੇ ਵਿੱਚ ਜਨਰਲ ਬਾਜਵਾ ਨੇ ਪਾਇਆ ਸੀ, ਇਮਰਾਨ ਖਾਨ ਨੇ ਨਹੀਂ ਸੀ ਪਾਇਆ। ਅਤੇ ਜਨਰਲ ਬਾਜਵਾ ਦਾ ਵੀ ਨਾਂ ਲਈਏ, ਉਹਦਾ ਕਿਉਂ ਨਹੀਂ ਅਸੀਂ ਲੈਂਦੇ? ਉਹਦਾ ਤੁਸੀਂ ਇਸ ਤੋਂ ਨਹੀਂ ਲੈਂਦੇ ਭਾਈ ਜੀ ਕਿ ਉਹਦੇ ਨਾਲ ਤੁਸੀਂ NRO ਕੀਤਾ, ਉਹਦੇ ਨਾਲ ਤੁਹਾਡੀ ਲੀਡਰਸ਼ਿਪ ਨੇ ਆਪਣੀਆਂ ਚੋਰੀਆਂ ਬਚਾਈਆਂ, ਜਿੰਨਾ ਲੁੱਟ ਦਾ ਪੈਸਾ ਸਾਰਾ ਤੁਸੀਂ ਉਹਦੇ ਨਾਲ ਬਚਾਇਆ। ਹੁਣ ਤੁਸੀਂ ਉਹਦੇ ਕੋਲੋਂ ਫਾਇਦੇ ਲਏ ਨੇ, ਅਤੇ ਹੁਣ ਇਹ ਤਾਂ ਨਹੀਂ ਹੋ ਸਕਦਾ ਵੀ ਜਿਹਨੇ ਤੁਹਾਨੂੰ ਫਾਇਦੇ ਦਿੱਤੇ ਨੇ ਉਹਨਾਂ ਦਾ ਤੁਸੀਂ ਨਾਮ ਹੀ ਲਵੋ, ਇਹ ਮੁਮਕਿਨ ਨਹੀਂ ਹੈ। ਇਸ ਲਈ ਇਹ ਬਾਬਾ ਜੀ ਦੇ ਜਿਹੜੇ ਤੁਸੀਂ ਰੇਡੀਓ ਬਣਦੇ ਜੇ ਕਦੇ ਮੈਂ ਤੁਹਾਨੂੰ ਇਹ ਮਸ਼ਵਰਾ ਦਿਆਂਗਾ ਵੀ ਇਹ ਨਾ ਬਣੋ, ਇਹਦਾ ਫਾਇਦਾ ਕੋਈ ਨਹੀਂ। ਐਵੇਂ ਮੌਸਮੀ ਤੁਸੀਂ ਇਨਕਲਾਬੀ ਕਦੇ ਹੁੰਦੇ ਹੋ, ਅਸਲ 'ਚ ਤੁਸੀਂ ਇਨਕਲਾਬੀ ਨਹੀਂ ਹੈਗੇ। ਅਸਲ ਅਗਰ ਤੁਸੀਂ ਇਨਕਲਾਬੀ ਹੁੰਦੇ ਤਾਂ ਫਿਰ ਤੁਹਾਨੂੰ ਮਾਇਆ ਦੇ ਨਾਲ, ਰੁਪਈਏ ਪੈਸੇ ਨਾਲ ਐਡਾ ਇਸ਼ਕ ਨਾ ਹੁੰਦਾ ਜਿੱਡਾ ਤੁਹਾਨੂੰ ਹੈ। ਹੁਣ ਇਹ ਨਹੀਂ ਹੋ ਸਕਦਾ ਕਿ ਰੁਪਈਏ ਨਾਲ ਐਡਾ ਇਸ਼ਕ ਵੀ ਹੋਵੇ ਅਤੇ ਬੰਦਾ ਇਨਕਲਾਬੀ ਵੀ ਹੋਵੇ। ਇੱਕ ਪਾਸਾ ਰੱਖ ਲਓ, ਚੰਗੇ ਰਹੇ ਹੋਗੇ, ਕਦੀ ਉੱਧਰ ਜਾਂਦੇ ਹੋ, ਕਦੀ ਉੱਧਰ ਫਿਰ ਕਿਸੇ ਘਰ ਦੇ ਵੀ ਨਹੀਂ ਰਹੋਗੇ। ਅਤੇ ਇਸ ਲਈ ਰੁਪਈਏ ਨਾਲ ਪਿਆਰ ਕੀਤਾ ਅਤੇ ਮੇਰੇ ਖਿਆਲ ਉਹਦੇ ਨਾਲ ਹੀ ਸ਼ੁਰੂ ਰਹੋ, ਉਹੀ ਕੰਮ ਠੀਕ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਬਿਲਾਵਲ ਸਾਹਿਬ ਨੇ ਆਖਿਆ ਵੀ ਕਿਹੜੀ ਸ਼ਾਰਕ ਮੱਛੀ ਹੈ ਜਿਹੜੀ ਹਰ ਵਾਲੀ
ਇੰਟਰਨੈਟ ਦੀ ਤਾਰ ਜਿਹੜੀ ਉਹ ਪਾਕਿਸਤਾਨ ਵਾਲੀ ਕੱਟਦੀ ਹੈ, ਹੋਰ ਕੋਈ ਨਹੀਂ ਕੱਟਦੀ। ਇਹ ਇਹਨਾਂ ਨੇ ਆਖਿਆ। ਬਿਲਾਵਲ ਸਾਹਿਬ ਅੱਜ ਕੱਲ੍ਹ ਦੋਏ ਪਾਸੇ ਖੇਡਣਾ ਚਾਹੁੰਦੇ ਨੇ। ਬਿਲਾਵਲ ਸਾਹਿਬ ਅੱਜ ਕੱਲ੍ਹ ਇਹੋ ਜਿਹੇ ਬਿਆਨ ਦੇ ਕੇ ਨਾ, ਉਹ ਮੈਂ ਉਰਦੂ ਵੀਲੌਗ 'ਚ ਦੱਸਿਆ ਹੈ ਵੀ ਫੌਜੀ ਲੀਡਰਸ਼ਿਪ ਦਾ ਇੱਕ ਖੁਫੀਆ ਇਜਲਾਸ ਹੋਇਆ ਔਰ ਉਹਦੇ 'ਚ ਉਹਨਾਂ ਇੱਕ ਸਰਵੇ ਕਰਵਾਇਆ ਸੀ, ਜਿਸ 'ਚ ਉਹਨਾਂ ਨੂੰ ਪਤਾ ਲੱਗਾ ਵੀ ਜਿਹੜੇ ਪਾੜੂ ਮੁੰਡੇ ਕੁੜੀਆਂ ਨੇ ਨਾ, ਪੜ੍ਹੇ ਲਿਖੇ ਮਿਡਲ ਕਲਾਸ ਦੇ, ਉਹ ਉਹਨਾਂ ਨੂੰ ਪਸੰਦ ਨਹੀਂ ਕਰਦੇ, ਉਹ ਉਹਨਾਂ ਤੋਂ ਦੂਰ ਹੋ ਗਏ ਨੇ ਔਰ ਉਹਨਾਂ ਨੂੰ ਨਾ ਪਸੰਦ ਕਰਦੇ ਨੇ। ਤਾਂ ਉਹ ਇਸ ਗੱਲ ਦੇ ਉੱਤੇ ਸਿਰ ਜੋੜ ਕੇ ਬੈਠੇ ਸਨ ਫੌਜੀ ਲੀਡਰਸ਼ਿਪ ਵੀ ਕੀ ਕਰੀਏ ਤੇ ਇਹਨਾਂ ਲੋਕਾਂ ਨੂੰ ਦੋਹਰੇ ਆਪਣੇ ਵੱਲ ਨੂੰ ਮੁਤਵੱਜਾ ਕਰੀਏ। ਉਹ ਹੁਣ ਉਹ ਤਾਂ ਸ਼ਾਇਦ ਕਰਨਾ ਤਾਂ ਉਹੀ ਪੈਣਾ, ਆਇਨ 'ਤੇ ਵਾਪਸ ਜਾਣਾ ਪੈਣਾ, ਇਮਰਾਨ ਖਾਨ ਨੂੰ ਛੱਡਣਾ ਪੈਣਾ, ਲੇਕਿਨ ਇਸ ਕੰਮ ਨੂੰ ਫਿਲਹਾਲ ਤਿਆਰ ਨਹੀਂ। ਇਹ ਕੌੜਾ ਘੁੱਟ ਨਹੀਂ ਲੈਣਾ ਚਾਹੁੰਦੇ, ਆਪਣੀ ਤਾਕਤ ਨਹੀਂ ਛੱਡਣਾ ਚਾਹੁੰਦੇ। ਪਰ ਦੂਸਰੇ ਪਾਸੇ ਬਿਲਾਵਲ ਜ਼ਰਦਾਰੀ ਸਾਹਿਬ ਇਹ ਚਾਹੁੰਦੇ ਨੇ ਕਿ ਮੈਂ ਦੋਵੇਂ ਮਜ਼ੇ ਲਵਾਂ, ਮੈਂ ਹਕੂਮਤ ਵੀ ਕਰਾਂ ਅਤੇ ਮੈਂ ਆਪੋਜੀਸ਼ਨ ਵੀ ਕਰਾਂ, ਮੈਂ ਫਾਰਮ 47 'ਤੇ ਜਿੱਤ ਕੇ ਸਿੰਧ ਦੀ ਹਕੂਮਤ ਵੀ ਕਰਾਂ, ਮੈਂ ਵਫਾਕ ਦੇ ਵਿੱਚ ਵੀ ਸਾਰੇ ਬੁੱਲੇ ਲੁੱਟਾਂ ਅਤੇ ਮੈਂ ਆਪੋਜੀਸ਼ਨ ਵੀ ਕਰਾਂ। ਅਤੇ ਅੱਜ ਕੱਲ੍ਹ ਉਹ ਆ ਇੰਟਰਨੈਟ ਪੜ੍ਹੇ ਲਿਖੇ ਬੱਚੇ, ਮਿਡਲ ਕਲਾਸ, ਇਹਨਾਂ ਨੂੰ ਉਹ ਵੀ ਅਟਰੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਜਿਹੜਾ ਕਿ ਕੰਮ ਬਿਲਾਵਲ ਸਾਹਿਬ ਹੋਣਾ ਨਹੀਂ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ। ਬਹਰਹਾਲ ਹਨੀਫ ਅਬਾਸੀ ਸਾਹਿਬ ਨੇ ਇੱਕ ਇੰਟਰਵਿਊ ਹੁਣੇ ਦਿੱਤਾ ਕੱਲ੍ਹ ਹੀ, ਅਤੇ ਉਹਨਾਂ ਆਖਿਆ ਵੀ ਬਿਲਾਵਲ ਜ਼ਰਦਾਰੀ ਸਾਹਿਬ ਹੋਣੀ ਆ ਪੀਪਲਸ ਪਾਰਟੀ। ਨਾਂ ਤਾਂ ਨਹੀਂ ਲਿਆ ਉਹਨਾਂ ਨੇ ਬਿਲਾਵਲ ਜ਼ਰਦਾਰੀ ਦਾ, ਲੇਕਿਨ ਉਹਨਾਂ ਨੇ ਇਹ ਆਖਿਆ ਵੀ ਪੀਪਲਸ ਪਾਰਟੀ ਜਿਹੜੀ ਹੈ, ਉਹਨਾਂ ਜੱਜਾਂ ਦੇ ਜਿਹੜਾ ਸਾਰਾ ਮਾਮਲਾ ਸੀ ਉਹਦੇ ਵਿੱਚ ਵੀ ਸਾਡਾ ਸਾਥ ਦਿੱਤਾ, ਜਿਹੜਾ 26ਵੀਂ ਤਰਮੀਮ ਹੋਈ ਉਹਦੇ 'ਚ ਵੀ ਸਾਥ ਦਿੱਤਾ, ਫੌਜੀ ਅਦਾਲਤਾਂ 'ਚ ਵੀ ਸਾਥ ਦਿੱਤਾ। ਉਹਨਾਂ ਆਖਿਆ ਸਾਰੇ ਚੰਗੇ ਮਾੜੇ ਕੰਮਾਂ 'ਚ ਸਾਡੇ ਨਾਲ ਨੇ, ਇਸ ਲਈ ਪੀਪਲਸ ਪਾਰਟੀ ਇਹ ਨਹੀਂ ਆਖ ਸਕਦੀ ਕਿ ਅਸੀਂ ਬਰੀ ਅਜ਼ੁਮਾ। ਉਹਨਾਂ ਨੇ ਬਿਲਾਵਲ ਜ਼ਰਦਾਰੀ ਸਾਹਿਬ ਦੇ ਘੜੇ ਤੋਂ ਕੌਲਾ ਚੁੱਕ ਦਿੱਤਾ। ਉਹਨਾਂ ਆਖਿਆ ਵੀ ਤੁਸੀਂ ਹੁਣ ਹੀਰੋ ਨਾ ਬਣੋ, ਤੁਸੀਂ ਗੰਦਿਆਂ ਕੰਮਾਂ ਦੇ ਵਿੱਚ ਸਾਡੇ ਨਾਲ ਹੀ ਹੋ। ਇਹ ਨੂਨ ਲੀਗ ਵਾਲਿਆਂ ਦਾ ਪੁਰਾਣਾ ਕੰਮ ਹੈ, ਅਤੇ ਚੰਗੇ ਭਲੇ ਬੰਦੇ ਨੂੰ ਗੰਦਾ ਕਰ ਦਿੰਦੇ ਨੇ, ਅਤੇ ਤੁਸੀਂ ਤਾਂ ਇਹਨਾਂ ਨਾਲ ਰਲ ਕੇ ਸਰਕਾਰ ਗੰਦੇ ਕੰਮ ਕੀਤੇ ਨੇ, ਤੁਹਾਨੂੰ ਇਹ ਕਿਵੇਂ ਛੱਡ ਦੇਣ? ਇਹ ਕੰਮ ਹੋ ਨਹੀਂ ਸਕਦਾ। ਅੱਛਾ ਜੀ, ਅੱਗੋਂ ਨਾਨੀ ਖਸਮ ਕੀਤਾ, ਮਾੜਾ ਕੀਤਾ, ਪੰਜਾਬੀ ਦਾ ਮੁਹਾਵਰਾ ਕਰਕੇ ਛੱਡ ਦਿੱਤਾ, ਹੋਰ ਮਾੜਾ ਕੀਤਾ। ਖਵਾਜਾ ਮੁਹੰਮਦ ਆਸਿਫ ਸਾਹਿਬ, ਉਹਨਾਂ ਨੇ ਇੱਕ ਟਵੀਟ ਕੀਤਾ ਸੀ ਯਹੂਦੀ ਲਾਬੀ ਵਾਲਾ, ਅਤੇ ਇੱਧਰ ਉੱਧਰ, ਉਹ ਫਿਰ ਉਹਨਾਂ ਡਿਲੀਟ ਕਰ ਦਿੱਤਾ। ਹੁਣ ਮੇਰਾ ਖਿਆਲ ਫੇਰ ਨਵੇਂ ਸਿਰੇ ਕਰ ਦਿੱਤਾ ਔਰ ਉਹਦੇ ਉੱਤੇ ਫਿਰ ਲੋਕਾਂ ਨੇ, ਮਾਈਕਲ ਕੁਗਲਮੈਨ ਅਤੇ ਦੂਸਰਿਆਂ ਨੇ ਫਿਰ ਉਹਨਾਂ ਦੇ ਲੱਤੇ ਲਏ ਨੇ। ਮੈਨੂੰ ਲੱਗਦਾ ਫਿਰ ਡਿਲੀਟ ਕਰ ਦੇਣਗੇ 4 ਦਿਨਾਂ ਬਾਅਦ ਹੀ, ਸ਼ਾਇਦ ਹੋ ਸਕਦਾ ਇਸ ਵਾਰੀ ਨਾ ਕਰਨ। ਪਰ ਇਹ ਵੀ ਇੱਕ ਅਜੀਬ ਹੀ ਕੰਮ ਹੈ ਵੀ ਇਹਨਾਂ ਨੂੰ ਕੋਈ, ਮੇਰਾ ਮਤਲਬ ਹੈ ਕਿ ਕੋਈ ਭੰਡ ਭੁੰਡ, ਜਾਂ ਮੇਰਾ ਮਤਲਬ ਹੈ ਕਿ ਕੋਈ ਮਜ਼ਾਕ ਮਜ਼ੂਕ ਦੀ ਮਿਨਿਸਟਰੀ ਦੇ ਦਿਓ। ਇਹਨਾਂ ਨੂੰ ਵਜ਼ੀਰ ਦਫਾ ਬਣਾਇਆ, ਪਤਾ ਨਹੀਂ ਦਫਾ ਦੇ ਮਾਮਲੇ ਨੂੰ ਵੀ ਮਜ਼ਾਕ ਹੀ ਸਮਝਦੇ ਨੇ ਸਾਡੇ ਚੌਧਰੀ ਸਾਹਿਬ। ਅਤੇ ਉਹਨਾਂ ਨੇ ਇਹੋ ਜਿਹਾ ਬੰਦਾ, ਜਿਹੜਾ ਖੋਚਲ ਜਿਹਾ ਬੰਦਾ ਹੈ, ਜਿਹੜਾ ਮੇਰਾ ਮਤਲਬ ਸਾਰਾ ਦਿਨ ਅੱਲੀਆਂ ਤਲੱਲੀਆਂ ਮਾਰਦਾ ਹੈ, ਉਹਨੂੰ ਇੱਥੇ ਲਾ ਦਿੱਤਾ ਹੈ। ਨਜ਼ੀਰ ਨਾਜੀ ਸਾਹਿਬ ਦੇ ਪੁੱਤਰ ਅਨੀਕ ਨਾਜੀ ਸਾਹਿਬ, ਜਿਹੜੇ ਹੁਣ ਤੋਂ ਚੰਦ ਮਹੀਨੇ ਪਹਿਲਾਂ ਤੱਕ ਮਰੀਮ ਨਵਾਜ਼ ਅਤੇ ਨਵਾਜ਼ ਸ਼ਰੀਫ ਸਾਹਿਬ ਦੇ ਤਾਰੀਫਾਂ ਦੇ ਕਲਾਬੇ ਮਿਲਾਉਂਦੇ ਹੁੰਦੇ ਸਨ, ਅਤੇ ਅੱਜ ਕੱਲ੍ਹ ਉਹ ਵੀ ਜ਼ਰਾ ਤਨਕੀਦ ਕਰ ਰਹੇ ਨੇ ਨਵਾਜ਼ ਸ਼ਰੀਫ 'ਤੇ ਵੀ ਅਤੇ ਮਰੀਮ ਨਵਾਜ਼ 'ਤੇ ਵੀ। ਪਤਾ ਨਹੀਂ, ਅਤੇ ਹੁਣ ਵਜ੍ਹਾ ਖਾਲਿਸਤਾਨ ਤੱਕ ਤਨਕੀਦ ਕਰ ਰਹੇ ਨੇ, ਅਤੇ ਰੱਬ ਹੀ ਜਾਣਦਾ। ਔਖਾ ਕੰਮ ਹੈ ਵੈਸੇ, ਜਿੱਡਾ ਉਹ ਮਿੱਥ ਕੇ ਮਰੀਮ ਨਵਾਜ਼ ਅਤੇ ਨਵਾਜ਼ ਸ਼ਰੀਫ ਦੀ ਸਪੋਰਟ ਕਰਦੇ ਸਨ, ਇਹ ਮੁਮਕਿਨ ਨਹੀਂ ਹੈ ਕਿ ਉਹ ਵਾਕਿਆਤਨ ਜਿਹੜਾ ਉਹ ਰਾਹ ਰਾਸਤੇ ਆ ਗਏ। ਹੁਣ ਮੈਨੂੰ ਤਾਂ ਇਹੀ ਲੱਗਦਾ ਵੀ ਸ਼ਾਇਰ ਇਹੀ ਦੱਸਣਾ ਚਾਹੁੰਦਾ ਵੀ ਮੈਨੂੰ ਕੋਈ ਅਹੁਦਾ ਕਿਉਂ ਨਹੀਂ ਦਿੱਤਾ, ਬਾਕੀਆਂ ਨੂੰ ਦੇ ਦਿੱਤਾ। ਲੇਕਿਨ ਇਹ ਵੀ ਹੋ ਸਕਦਾ ਵਾਕਈ ਈਮਾਨ ਲੈ ਆਏ ਹੁਣ, ਇਹ ਤਾਂ ਵਕਤ ਦੱਸੇਗਾ। ਈਮਾਨ ਦਾ ਮਤਲਬ ਹੈ ਕੋਈ ਅੱਲਾ ਮਾਫ ਕਰੇ ਇਹ ਨਹੀਂ ਕਿ ਪਹਿਲਾਂ ਉਹ ਮੁਸਲਮਾਨ ਨਹੀਂ ਸੀ। ਈਮਾਨ ਦਾ ਮਤਲਬ ਮੁਹਾਵਰਤਨ ਕਹਿ ਰਹੇ ਹਾਂ ਕਿ ਵਾਕਈ ਉਹ ਸੰਜੀਦਗੀ ਦੇ ਨਾਲ ਹੁਣ ਕਰਪਸ਼ਨ ਦੇ ਖਿਲਾਫ ਹੋਣ। ਉਦੋਂ ਤੋਂ ਕਰਪਸ਼ਨ ਨੂੰ ਡਿਫੈਂਡ ਕਰਦੇ ਸਨ। ਅੱਜ ਤੋਂ 3-4 ਮਹੀਨੇ ਪਹਿਲੇ ਤੱਕ, 5 ਮਹੀਨੇ ਪਹਿਲੇ ਤੱਕ ਤੇ ਮਰੀਮ ਨਵਾਜ਼ ਸਾਹਿਬਾ ਦੇ ਉਹ ਅਨਡਿਕਲੇਅਰਡ ਸਪੋਕਸਪਰਸਨ ਸਨ ਅਤੇ ਇਮਰਾਨ ਖਾਨ 'ਤੇ ਬੜੀ ਤਨਕੀਦ ਕਰਦੇ ਹੁੰਦੇ ਸਨ। ਹੁਣ ਪਤਾ ਨਹੀਂ ਕੀ ਮਾਮਲਾ ਬਣਿਆ। ਉਹਨਾਂ ਨੇ ਵੀ ਇਹੀ ਆਖਿਆ ਵੀ ਯਾਰ ਇਹ ਫੱਕੜਪਨ ਜਿਹੜਾ ਹੈ ਨਾ, ਇਹ ਨਾ ਕਰੇ ਵਜ਼ੀਰ ਦਿਫਾਅ ਤੇ ਚੰਗਾ ਹੈ। ਇਹਦੀ ਵਜ੍ਹਾ ਤੋਂ ਮਾਮਲਾਤ ਜਿਹੜੇ ਖਰਾਬ ਹੋ ਰਹੇ ਨੇ। ਅੱਛਾ ਜੀ, ਅਗਲੀ ਖਬਰ ਤੁਹਾਨੂੰ ਅਸੀਂ ਦਿੱਤੀ ਸੀ, ਉਹ ਖਬਰ ਹੁਣ ਆ ਗਈ ਹੈ। ਵਫਾਕੀ ਕਬੀਨਾ 'ਚ ਵੱਡੀ ਤਸੀਹ ਦਾ ਮਨਸੂਬਾ। ਤੁਹਾਨੂੰ ਦੱਸਿਆ ਸੀ ਕਿ ਜਿੱਦਣ ਬਾਜੀ ਨੇ ਇੱਕ ਖੁਫੀਆ ਮੀਟਿੰਗ ਕੀਤੀ ਸੀ ਪੰਜਾਬ ਹਾਊਸ ਤੋਂ ਜਾ ਕੇ, ਉੱਧਰ GHQ ਵਾਲੇ ਪਾਸੇ ਸ਼ਹਜ਼ਾਦ ਅਕਬਰ ਦੀ ਸਟੋਰੀ ਸੀ। ਇਹ 4-4.5 ਘੰਟੇ ਲੰਮੀ ਮੁਲਾਕਾਤ ਰਹੀ ਸੀ। ਉਸ ਤੋਂ ਬਾਅਦ ਦੂਸਰੀ ਮੁਲਾਕਾਤ ਆਰਮੀ ਚੀਫ ਦੀ, ਮਰੀਮ ਨਵਾਜ਼ ਦੀ ਔਰ ਸ਼ਹਿਬਾਜ਼ ਸ਼ਰੀਫ ਦੀ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ ਹੋਈ ਸੀ। ਔਰ ਉੱਥੇ ਇਹ ਫੈਸਲਾ ਹੋਇਆ ਸੀ ਕਿ ਕਬੀਨਾ ਹੁਣ ਵਸੀਹ ਕਰੀਏ ਤਾਂ ਕਿ ਲੋਕਾਂ ਨੂੰ ਲੱਗੇ ਵੀ ਇਹ ਬੜੇ ਕੌਨਫੀਡੈਂਟ ਨੇ, ਇਹਨਾਂ ਨੂੰ ਤਾਂ ਮਸਲਾ ਹੀ ਕੋਈ ਨਹੀਂ। ਵੇਖੋ ਕਬੀਨਾ ਵੱਡੀ ਕਰ ਰਹੇ ਨੇ। ਅਤੇ ਉਹਨਾਂ ਮਾਮਲਿਆਂ ਦੇ ਵਿੱਚ ਜਿਹੜਾ ਹੁਣ ਤੌਕੀਰ ਸ਼ਾਹ ਸਾਹਿਬ ਨੂੰ ਜਿਹੜਾ ਉਹ ਕਬੀਨਾ ਦੇ ਵਿੱਚ ਸ਼ਾਮਿਲ ਕਰ, ਇਹ ਹੁਣ ਪੱਕਾ ਪਤਾ ਨਹੀਂ ਹੈ ਜੇ, ਜ਼ਾਹਿਰ ਹੈ ਗੱਪ ਵੀ ਹੋ ਸਕਦੀ, ਅਫਵਾਹ ਵੀ ਹੋ ਸਕਦੀ। ਉੜਦੀ ਖਬਰ ਆਈ ਹੈ। ਜਿਹੜੀ ਪੱਕੀ ਹੁੰਦੀ ਹੈ ਮੈਂ ਤੁਹਾਨੂੰ ਦੱਸਦਾ, ਜਿਹੜੀ ਉੜਦੀ ਹੁੰਦੀ ਹੈ ਮੈਂ ਸਾਫੀਆਂ ਤਰ੍ਹਾਂ, ਮੈਂ ਤਾਂ ਕਿਉਂਕਿ ਤੁਹਾਨੂੰ ਪਤਾ ਤਜਜ਼ੀਆ ਨਿਖਾਰ ਹੈ, ਮੈਂ ਤਾਂ ਸਾਫੀ ਨਹੀਂ ਆਪਣੇ ਆਪ ਨੂੰ ਆਂਦਾ। ਸਾਫੀ ਹਜ਼ਰਾਤ ਜਿਹੜੇ ਆਉਂਦੇ ਨੇ ਬਾਬਾ ਮੇਰੇ ਪੱਕੇ ਸੋਰਸ ਨੇ, ਉਹ ਸਾਡੇ ਜਦੋਂ ਵਾਕਈ ਕਿਤੇ ਪੱਕਾ ਹੋਵੇ ਤਾਂ ਉਹ ਵੀ ਦੱਸਦੇ ਤੁਹਾਨੂੰ, ਜਦੋਂ ਅਫਵਾਹ ਹੋਵੇ ਉਹ ਵੀ ਦੱਸੀ ਦੀ ਹੈ, ਅਤੇ ਇਹ ਅਫਵਾਹ ਜ਼ਿਆਦਾ ਹੈ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਉਮਰ ਸਰਫਰਾਜ਼ ਚੀਮਾ ਸਾਹਿਬ ਪੁਲਿਸ ਦੀ ਜਿਹੜੀ ਵੈਨ ਹੈ ਉਹਦੇ 'ਚ ਉਹਨਾਂ ਗੁਫ਼ਤਗੂ ਕੀਤੀ। ਉਹਨਾਂ ਆਖਿਆ ਜਿਹੜਾ ਨਜ਼ਰੀਆਤੀ ਕਾਰਕੁਨ ਹੁੰਦਾ ਨਾ, ਉਹ ਖੁਦ ਹੀ ਪਾਰਟੀ ਦਾ ਅਸਾਸਾ ਹੁੰਦਾ, ਉਹ ਕਿਸੇ ਪਾਸੇ ਨਹੀਂ ਜਾਂਦਾ, ਉਹ ਖਲੋਤਾ ਰਹਿੰਦਾ।
ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਉਮਰ ਚੀਮਾ ਪਾਰਟੀ ਦਾ ਅਸਾਸਾ ਹੈ, ਸਾਡਾ ਫਖਰ ਹੈ, ਸਾਡਾ ਉਹਨੂੰ ਸਲਾਮ ਹੈ ਜਿਹੜੀ ਉਹਨੇ ਕੁਰਬਾਨੀ ਦੇ ਛੱਡੀ ਹੈ। ਸਿਰਫ ਉਮਰ ਚੀਮਾ ਸਾਹਿਬ ਹੀ ਨਹੀਂ, ਨਾਲ ਮੀਆਂ ਮਹਿਮੂਦੁਰ ਰਸ਼ੀਦ ਸਾਹਿਬ ਨੇ, ਸੈਨੇਟਰ ਇਜਾਜ਼ ਚੌਧਰੀ ਸਾਹਿਬ ਨੇ, ਯਾਸਮੀਨ ਰਾਸ਼ਦ ਸਾਹਿਬਾ ਨੇ, ਤੇ ਹੋਰ ਬਾਕੀ ਜਿੰਨੇ ਵੀ ਦੋਸਤਾਂ ਨੇ ਇਹ ਕੁਰਬਾਨੀਆਂ ਦਿੱਤੀਆਂ ਨੇ, ਉਹਨਾਂ ਸਾਰਿਆਂ ਨੂੰ ਸਾਡਾ ਸਲਾਮ ਹੈ, ਤਹਿਸੀਨ ਹੈ, ਡਟ ਕੇ ਖਲੋਤੇ ਨੇ। ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਨੇ, ਜ਼ਾਹਿਰ ਹੈ ਉਹਨਾਂ ਦੀ ਵੀ ਬੜੀ ਕੁਰਬਾਨੀ ਹੈ। ਇਹ तमाम ਲੋਕ ਜਿਹੜੇ ਹੋਰ ਵੀ ਜਿੰਨੇ ਵੀ ਲੋਕ, ਅਗਰ ਮੈਂ ਕਿਸੇ ਦਾ ਨਾਮ ਭੁੱਲ ਗਿਆ ਰਹਿ ਗਿਆ ਤਾਂ ਮੇਰੀ ਬੜੀ ਮਾਜ਼ਰਤ। ਉਧਰ ਦੂਸਰੇ ਪਾਸੇ ਹਸਾਨ ਨਿਆਜ਼ੀ, ਮਿਲਟਰੀ ਕੋਰਟਸ ਦੇ ਵਿੱਚ ਜਿਹੜੇ ਲੋਕ ਨੇ ਸਾਰੇ, ਉਹ ਉਹਨਾਂ ਸਾਰਿਆਂ ਦੀ ਸਤਾਇਸ਼ ਬਣਦੀ ਹੈ ਜਿਸ ਤਰੀਕੇ ਨਾਲ ਡਟ ਕੇ ਖੜੇ ਨੇ ਔਰ ਇਮਰਾਨ ਖਾਨ ਦੇ ਨਜ਼ਰੀਏ ਤੇ ਇਮਰਾਨ ਖਾਨ ਦੇ ਨਾਲ ਖੜੇ ਨੇ। ਅੱਛਾ ਜੀ, ਅੱਗੋਂ ਹੁਣ ਤਰਸੀਲਾਤ ਜ਼ਰ ਦੀ ਗੱਲ ਦੱਸ ਕੇ ਤੇ ਫਿਰ ਮੈਂ ਬਾਜੀ ਵਾਲੇ ਗੱਲ ਤੇ ਆਉਣਾ, ਜਿਹੜਾ ਭਤਰੀਏ ਦਾ ਵਿਆਹ ਹੋ ਰਿਹਾ, ਫੁੱਫੋ ਸੱਸ ਦੀ ਗੱਲ ਕਰ ਲਈਏ ਫਿਰ। ਅੱਛਾ ਜੀ, ਤਰਸੀਲਾਤ ਜ਼ਰ ਤੇ ਇਮਰਾਨ ਖਾਨ ਨੇ ਐਲਾਨ ਕਰ ਛੱਡਿਆ ਹੈ ਕਿ ਜਿਹੜੇ ਓਵਰਸੀਜ਼ ਪਾਕਿਸਤਾਨੀ ਨੇ ਉਹ ਹੁਣ ਪੈਸੇ ਪਾਕਿਸਤਾਨ ਨਾ ਘੱਲਣ। ਤੇ ਮੈਂ ਤੁਹਾਨੂੰ ਪਹਿਲਾਂ ਵੀ ਇਹ ਰਿਕੁਐਸਟ ਕੀਤੀ ਹੈ, ਦੋਰੇ ਯਾਦ ਕਰਵਾਉਣ ਡਿਆ ਕਿ ਪੈਸੇ ਜਿਹੜੇ ਨੇ ਉਹ ਹੁਣ ਪਾਕਿਸਤਾਨ ਨਹੀਂ ਘੱਲਣੇ, ਸਿਰਫ ਓਨੇ ਕੁ ਘੱਲਣੇ ਨੇ ਥੋੜ੍ਹੇ ਜਿਹੇ ਜਿਹੜੇ ਬਹੁਤ ਅਸ਼ਦ ਜ਼ਰੂਰਤ ਹੋਵੇ ਉੱਥੇ ਘਰ ਲੰਗਰ ਪਾਣੀ ਚਲਾਉਣ ਵਾਸਤੇ। ਬਾਕੀ ਸਾਰੇ ਪੈਸੇ ਡੱਕ ਲਓ, ਜਿਹੜੀ ਬੜੀ ਮਜਬੂਰੀ ਹੈ ਨਾ ਉਹ ਘੱਲ ਲਓ, ਕਿਉਂਕਿ ਇਮਰਾਨ ਖਾਨ ਨੂੰ ਬਿਲਕੁਲ ਤੁਹਾਡੇ ਘਰ ਵਾਲਿਆਂ ਦਾ ਵੀ ਖਿਆਲ ਹੈ। ਇਹ ਨਹੀਂ ਅਸੀਂ ਆਂਦੇ ਵੀ ਉਹਨਾਂ ਨੂੰ ਉੱਥੇ ਭੁੱਖੇ ਮਾਰਨਾ, ਲੇਕਿਨ ਬਸ ਜ਼ਰੂਰਤ ਦੇ ਬਾਕੀ ਸਾਰੇ ਉੱਥੇ ਹੀ ਕੁੰਜੋ ਔਰ ਉੱਥੇ ਹੀ ਕੁੱਟ ਜਾਓ। ਜ਼ਰੇ ਮੁਬਾਦਲਾ ਦੇ ਜ਼ਖਾਇਰ ਇਹਨਾਂ ਕੋਲੋਂ ਪਹਿਲਾਂ ਹੀ ਕੋਈ $3.25 ਅਰਬ ਘੱਟ ਹੋਏ ਨੇ, 1 ਖਰਬ ਦਾ ਖਸਾਰਾ ਇਹਨਾਂ ਦਾ। ਤੇ IMF ਜਿਹੜਾ ਉਹ ਅੱਗੋਂ ਇਹਨਾਂ ਨੂੰ ਮੇਰਾ ਖਿਆਲ ਲਾਠੀ ਫੇਰਨ ਵਾਲਾ ਹੈ, ਤੇ ਜੇ ਤੁਸੀਂ ਵੀ ਥੋੜ੍ਹੀ ਜਿਹੀ ਕੱਸ ਪਾਤੀ ਤੇ ਕੰਮ ਜਿਹੜਾ ਉਹ ਸਿੱਧਾ ਹੋ ਜਾਏਗਾ। ਅੱਛਾ ਜੀ, ਹੁਣ ਤੁਹਾਡੇ ਸਾਹਮਣੇ ਖਬਰਾਂ ਰੱਖਦੀ ਹੈ। ਇੱਕ ਤੇ ਪਹਿਲੀ ਖਬਰ ਇਹ ਰੱਖਦੀ ਹੈ ਤੁਹਾਡੇ ਸਾਹਮਣੇ, ਇਹ ਪੱਕ ਗਈਆਂ ਅੰਬੀਆਂ। ਉਹ ਮੇਰੀ ਟੀਮ ਵਾਲਿਆਂ ਨੇ ਗਾਣਾ ਮੈਨੂੰ ਭੇਜਿਆ, ਉਹਨਾਂ ਆਖਿਆ ਜੀ ਇਹ ਵੀ ਚਲਾਓ ਅੱਜ ਵੀਲੌਗ। ਮੈਂ ਮਨਾ ਕੀਤਾ, ਮੈਂ ਕਿਹਾ ਨਹੀਂ ਇਹ ਨਹੀਂ ਚਲਾਉਣਾ। ਉਹ ਗਾਣਾ ਕੋਈ ਹੈ ਪੱਕ ਗਈਆਂ ਅੰਬੀਆਂ ਰਾਤਾਂ ਹੋਈਆਂ ਲੰਬੀਆਂ। ਉਹ ਗਾਣਾ ਬੜਾ ਹੀ ਕੋਈ ਵਾਹਿਯਾਤ ਸੀ। ਮੈਂ ਕਿਹਾ ਨਾ ਯਾਰ ਇੰਜ ਨਾ ਕਰੋ, ਇਹ ਵਾਲਾ ਕੰਮ ਨਾ ਕਰੋ। ਭੈਣ ਹੈ ਮੇਰੀ, ਬਾਜੀ ਹੈ, ਸਿਆਸੀ ਮੁਖਾਲਫਤ ਆਪਣੀ ਜਗ੍ਹਾ, ਖਾਤੂਨ ਤੇ ਹੈ ਨਾ ਸਾਡੇ ਲਈ, ਤੇ ਉਹ ਇਹਤਰਾਮ 'ਚ ਨੇ। ਇਹ ਬੱਟ ਸਾਹਿਬ ਪਤਾ ਨਹੀਂ ਕਿਹੜੇ ਨੇ, ਕਿਹੜੀਆਂ ਗੱਲਾਂ ਕਰਨ ਰਹੇ ਨੇ, ਕਿਹੜੀਆਂ ਵਾਹਿਯਾਤੀਆਂ ਮਾਰਨ ਰਹੇ ਨੇ। ਮਤਲਬ ਕੋਈ ਸਰਕਾਰ ਕੋਈ ਤਜੀਆ। ਬਾਜਵਾ ਸਾਹਿਬ ਤੇ ਬੜੇ ਚੰਗੇ ਬੰਦੇ ਨੇ, ਉਹਦੇ ਬਾਜਵਾ ਸਾਹਿਬ ਬੈਠੇ, ਉਹਨਾਂ ਦਾ ਵੀ ਹਾਸਾ ਨਿਕਲ ਗਿਆ ਅੱਗੋਂ। ਇਹ ਬੜੇ ਚੰਗੇ, ਮੇਰਾ ਮਤਲਬ ਸੁਨੱਖੇ ਜਰਨਲਿਸਟ ਨੇ, ਚੰਗੇ ਨੇ, ਚੰਗਾ ਜਰਨਲਿਜ਼ਮ ਕਰਦੇ ਨੇ, ਚੰਗੀ ਮੇਰਾ ਮਤਲਬ ਠੋਕ ਵਜਾ ਕੇ ਗੱਲ ਕਰਦੇ ਨੇ। ਇਹ ਕੋ ਕਮਰ ਜਵੇਦ ਬਾਜਵਾ ਸਾਹਿਬ ਵਰਗੇ ਬਾਜਵੇ ਨਹੀਂ ਹੈ, ਇਹ ਪਿੱਤਲ ਦੇ ਬਾਜਵੇ ਨਹੀਂ, ਇਹ ਸੋਨੇ ਵਾਲਾ ਬਾਜਵਾ ਹੈ, ਇਹ ਸੋਨੇ ਦਾ ਬਣਿਆ ਹੈ। ਤੇ ਬਹਰਲ ਉਹ ਕਮਰ ਜਵੇਦ ਬਾਜਵਾ ਸਾਹਿਬ ਹੀ ਸਨ ਜਿਹੜੇ ਬਸ ਝੂਠੋ ਝੂਠ 44 ਸਨ। ਤੇ ਇਹ ਜਿਹੜੇ ਬਾਜਵਾ ਸਾਹਿਬ ਸਨ, ਇਹ ਗੱਲ ਹੋਈ ਕੀ ਹੈ ਜ਼ਰਾ ਸੁਣ ਲਓ। अब आहिस्ता आहिस्ता वोट आना शुरू हो गए हैं बाजवा साहब। है जी। अब मरियम नवाज पंजाब पर ग्रिप करना शुरू हुई है, कम करना शुरू हुई है। उसके जो बूटे छोटे छोटे लगाए हैं उस पर फल आना शुरू होंगे। ये लगी है ने अंबियां, अंबियां तो लगनगे, वो बननगे अंब, मैंगो। मैंगो जब आएंगे, वोट बढ़ेगा, तो फिर जाकर मरियम नवाज फैसला करेगी, ग्रीन सिग्नल देगी। जब वो ग्रीन सिग्नल देगी, अच्छा, तो मुज़ाकरात हतमी सूरत पे होंगे। मरियम तो बगैर मुज़ाकरात किसको ग्रीन सिग्नल देना है मरियम? ਸੁਣ ਲਿਆ ਜੇ। ਹੁਣ ਮੈਨੂੰ ਮੇਰੀ ਸਮਝ ਤੋਂ ਬਾਹਰ ਹੈ ਵੀ ਕਿਹੜੀਆਂ ਅੰਬੀਆਂ ਲੱਗੀਆਂ ਨੇ, ਕਿਹੜੇ ਅੰਬ ਬਣਨੇ ਨੇ, ਤੇ ਕਿਹੜੇ ਕੀ ਹੋਣਾ ਹੈ। ਮੇਰਾ ਮਤਲਬ ਕੀ ਵਾਹਿਯਾਤ ਗੱਲਾਂ ਕਰਨ ਡਿਆ ਬੰਦਾ। ਇਹਨੂੰ ਪਤਾ ਵੀ ਹੈ ਯਾਰ ਇਸ ਦੋਸਤ ਨੂੰ ਕਿ ਜ਼ੂ ਮਾਨੀ ਗੱਲਾਂ ਨੇ, ਕਿਉਂ ਕਰਨ ਡਿਆ। ਅਸੀਂ ਕਰਾਂਗੇ ਤਾਂ ਫਿਰ ਲੋਕੀ ਆਖਣਗੇ ਸਿਆਸੀ ਮੁਖਾਲਫਤ 'ਚ ਕਿਹੋ ਜਿਹੀਆਂ ਗੰਦੀਆਂ ਗੱਲਾਂ ਕਰਦੇ ਹੋ। ਮੁੰਡੇ ਵੇਖੋ ਸਾਹਮਣੇ ਹੁਣੇ ਦੰਦ ਕੱਢਣ ਡਏ ਨੇ। ਇਹ ਮੇਰਾ ਮਤਲਬ ਹੈ ਵੀ ਲੰਬੜਦਾਰ ਸਾਹਿਬ ਸਾਨੂੰ ਅਲੱਗ ਛਿੱਤਰ ਮਾਰਨਗੇ ਵੀ ਯਾਰ ਇਹ ਤੁਸੀਂ ਕਿਹੜਾ ਕੰਮ ਸ਼ੁਰੂ ਕਰ ਲਿਆ। ਤੁਹਾਨੂੰ ਆਖਿਆ ਵੀ ਖਵਾਤੀਨ ਦੀ ਇੱਜ਼ਤ ਦੇ ਉੱਤੇ ਲੰਬੜਦਾਰ ਸਾਹਿਬ ਦਾ ਖਾਸ ਹੈ ਵੀ ਜਿੰਨੀ ਮਰਜ਼ੀ ਸਿਆਸੀ ਮੁਖਾਲਫਤ ਹੋਵੇ ਉੱਥੇ ਗੱਲ ਹੀ ਨਹੀਂ ਕਰਨੀ ਤੁਸੀਂ। ਉਹ ਸਾਡੇ ਨਾਲ ਗੁੱਸੇ ਹੋ ਜਾਣਗੇ, ਦੂਜੇ ਯਾਰ ਸੱਜਣ ਸਾਰੇ। ਤੇ ਇਹ ਮੇਰਾ ਮਤਲਬ ਹੈ ਕਿ ਇਹ ਯਾਰ ਕੋਈ ਖੁਦਾ ਦਾ ਖੌਫ ਕਰੋ। ਅੱਛਾ, ਅੱਗੇ ਅਗਲੇ ਪਾਸੇ ਤੁਰਦੇ ਮਾਰ ਛੱਡੋ। ਅੱਛਾ ਜੀ, ਫੁੱਫੀ ਸੱਸ ਹੋਏਗੀ ਤੁਹਾਡੀ ਸਾਰਿਆਂ ਦੀ। ਮੇਰਾ ਮਤਲਬ ਹੈ ਇਹ ਜਿਹੜੀ ਵਿਆਹ ਹੋ ਰਿਹਾ ਉਹਨਾਂ ਦੀ। ਸਾਡੀ ਤੇ ਭਾਈ ਜੀ ਗੱਲ ਇਹ ਹੈ ਕਿ ਸਾਡੀ ਤੇ ਭੈਣ ਹੈ, ਬਾਜੀ ਮਰੀਮ ਦੀ ਗੱਲ ਕਰਨ ਦੇ। ਅੱਛਾ, ਬੜੇ ਸਾਰੇ ਲੋਕੀ ਮੈਨੂੰ ਇਸ 'ਤੇ ਮਾੜਾ ਆਖਦੇ ਨੇ ਵੀ ਬਾਜੀ ਮਰੀਮ ਬੜੀ ਕਰਪਟ ਹੈ, ਬਾਜੀ ਮਰੀਮ ਬੜੀ ਭੈੜੀ ਹੈ, ਬਾਜੀ ਮਰੀਮ ਨੂੰ ਬਾਜੀ ਨਾ ਆਖੋ। ਵੇਖੋ ਮੇਰੀ ਗੱਲ ਸੁਣੋ, ਮੈਂ ਇਹ ਤਾਂ ਨਹੀਂ ਆਂਦਾ ਵੀ ਬਾਜੀ ਮਰੀਮ ਨੂੰ ਕਰਪਸ਼ਨ ਦੇ ਉੱਤੇ ਸਜ਼ਾ ਨਾ ਦਿਓ, ਮੈਂ ਤਾਂ ਨਹੀਂ ਆਂਦਾ ਜੇਲੇ ਨਾ ਪਾਓ, ਮੈਂ ਤਾਂ ਕਦੀ ਨਹੀਂ ਆਖਿਆ ਵੀ ਬਾਜੀ ਮਰੀਮ ਜਿਹੜੀ ਉਹ ਬੜੀ ਚੰਗੀ ਹੈ। ਮੈਂ ਤਾਂ ਆਨਾ ਕਰਪਟ ਤਰੀਨ ਹੈ, ਦੁਨੀਆ ਦੀ ਸਭ ਤੋਂ ਕਰਪਟ ਜਿਹੜੀ ਹੈ ਕੋਈ ਅਗਰ ਪੋਲੀਟੀਸ਼ੀਅਨ ਇਸ ਵੇਲੇ ਹੋਏਗੀ ਤਾਂ ਬਾਜੀ ਪਹਿਲੇ ਦੂਜੇ ਨੰਬਰ 'ਤੇ ਆਏਗੀ। ਪਰ ਬਾਜੀ ਤੇ ਇੱਕ ਮੇਰਾ ਮਤਲਬ ਮੇਰੇ ਤੋਂ ਉਮਰ 'ਚ ਵੱਡੀ ਹੈ, ਖਾਤੂਨ ਹੈ, ਤੇ ਮੈਂ ਇਹਤਰਾਮ ਲਈ ਕਹਿੰਦਾ। ਬਾਕੀ ਜਿਹੜਾ ਹੈ, ਬਾਕੀ ਮੈਂ ਤੁਹਾਡੇ ਨਾਲ ਹੈ, ਉਹਨਾਂ ਨੂੰ ਅਗਰ ਕੋਈ ਮੇਰਾ ਮਤਲਬ ਹੈ ਉਹਨਾਂ ਦੀ ਅਕਾਊਂਟੇਬਿਲਿਟੀ ਕਰਨੀ। ਬਹਰਲ ਜੀ ਉਹ ਬਾਜੀ ਬਣੀ ਜੇ ਦੋਹਰੇ। ਸਾਡੀ ਜਿਹੜੀ ਬਾਜੀ ਹੈ ਸੂਹਾ ਲਾਲ ਜੋੜਾ ਪਾਇਆ ਬਾਜੀ ਨੇ, ਮਾਸ਼ਾਅੱਲਾ। ਬੜਾ ਹੀ ਬਾਜੀ ਦੇ ਉੱਤੇ ਜਿਹੜਾ ਉਹ ਰੱਬ ਨੇ ਫਿਰ ਨੂਰ ਚੜਾਇਆ। ਮਹਿੰਦੀ ਵੀ ਬਾਜੀ ਨੇ ਪੂਰੀ ਲਾਈ, ਪੂਰੀ ਫੁੱਫੀ ਸੱਸ ਬਣੀ ਹੈ। ਮੇਰਾ ਮਤਲਬ ਲਾਲ ਸੁਰਖ ਫੁੱਫੀ ਸੱਸ ਬਣੀ ਹੈ। ਤੇ ਮੇਰਾ ਮਤਲਬ ਹੈ ਕਿ ਇੰਜ ਦੀ ਫੁੱਫੀ ਸੱਸ ਬਣੀ ਹੈ ਵੀ ਮੈਨੂੰ ਇਹ ਲੱਗਦਾ ਵੀ ਕੜਾਕਾ ਪਵਾ ਦੇਗੀ ਫਿਰ ਬਾਜੀ।
ਜਿੱਡਾ ਬਾਜੀ ਨੇ ਭਤਰੀਏ ਦੇ ਵਿਆਹ ਨੂੰ ਸੀਰੀਅਸ ਲੈ ਲਿਆ ਨਾ, ਲੋਕੀ ਇੰਨਾ ਆਪਣੇ ਵਿਆਹ ਨੂੰ ਸੀਰੀਅਸ ਨਹੀਂ ਲੈਂਦੇ। ਅੱਜ ਕੱਲ੍ਹ ਦੀਆਂ ਜਿਹੜੀਆਂ ਕੁੜੀਆਂ ਨੇ ਤੁਸੀਂ ਵੇਖ ਲਓ, ਤੁਸੀਂ ਇਹ ਵਿਆਹਾਂ ਤੇ ਜਾਂਦੇ ਹੀ ਹੋ, ਅੱਜ ਕੱਲ੍ਹ ਦੀਆਂ ਬੱਚੀਆਂ ਇੰਨੀ ਭਰ ਮਹਿੰਦੀ ਕਿੱਥੋਂ ਲਾਉਂਦੀਆਂ ਨੇ। ਤੇ ਬਾਜੀ ਸਾਡੀ ਤੇ ਆਂਦੀ ਵੀ ਮੈਂ ਸਵੇਰੇ ਮਤਲਬ 5-6 ਵਜੇ ਉੱਠ ਕੇ ਕੰਮ ਸ਼ੁਰੂ ਕਰਦੀ ਤੇ 2 ਵਜੇ ਤੱਕ ਪੰਜਾਬ ਦਾ ਕੰਮ ਹੀ ਕਰਦੀ ਰਹਿੰਦੀ। ਹਾਲਾਂਕਿ ਸਾਡੇ ਕੋਲ ਇਨਫੋਰਮੇਸ਼ਨ ਇਹ ਹੈ ਕਿ ਬਾਜੀ ਜਿਹੜੀ ਹੈ ਉਹ ਦਫ਼ਤਰ ਆਉਂਦੀ ਹੈ 12-1 ਵਜੇ, ਕਿਸੇ ਦਿਨ ਛੇਤੀ ਵੀ ਆ ਜਾਂਦੀ, ਪਰ ਜ਼ਿਆਦਾਤਰ ਦਿਨ ਜਿਹੜੇ ਨੇ 11 ਤੋਂ 1 ਵਜੇ ਦੇ ਦਰਮਿਆਨ ਦਫ਼ਤਰ ਆਉਂਦੀ ਹੈ ਤੇ ਸ਼ਾਮੋਂ ਸ਼ਾਮ ਨਿਕਲ ਜਾਂਦੀ ਹੈ। ਬਾਜੀ ਕੋਈ ਨਹੀਂ ਲੰਮਾ ਕੰਮ ਕਰਦੀ ਦਫ਼ਤਰ ਦੇ ਵਿੱਚ, ਨਾ ਬਾਜੀ ਐਡੀ ਮਿਹਨਤ ਕਰ ਸਕਦੀ ਹੈ ਤੇ ਨਾ ਕਰਦੀ ਹੈ। ਬਹਰਹਾਲ ਬਾਜੀ ਜਿੱਡੀ ਲਾਲ ਸੂਈ ਹੋਈ ਹੈ, ਇਹ ਜਨਾਬ ਮੈਨੂੰ ਤੇ ਉਹਦਾ ਨਾਮ ਹੀ ਨਹੀਂ ਆਉਂਦਾ ਉਹ ਬੰਦੇ ਦਾ, ਸਾਬਿਆ ਸਾਚੀ ਕਿ ਪਤਾ ਨਹੀਂ ਕਿਹੜਾ ਉਹ ਬੰਦਾ ਹੈ ਹਿੰਦੁਸਤਾਨ ਦਾ, ਉਹਦਾ ਪਤਾ ਨਹੀਂ ਇਹ ਕੋਈ ਲੋਕ ਆਂਦੇ ਨੇ $45,000 ਦਾ ਸੂਟ ਹੈ, ਕੋਈ ਆਂਦਾ 45 ਲੱਖ ਦਾ ਸੂਟ ਹੈ, ਮੈਨੂੰ ਤਾਂ ਨਹੀਂ ਜੇ ਪਤਾ ਬਈ। ਬਹਰਹਾਲ ਇਹ ਆਂਦੇ ਨੇ ਵੀ ਬਾਹਲਾ ਹੀ ਮਹਿੰਗਾ ਸੂਟ ਬਾਜੀ ਨੇ ਪਾ ਦਿੱਤਾ। ਇਹ ਮੈਨੂੰ ਦੱਸਦੇ ਨੇ ਵੀ ਲਾਹੌਰ 'ਚ ਬੜੇ ਮੰਨੇ ਪਰਮੰਨੇ ਜਿਹੜੇ ਅਮੀਰ ਲੋਕ ਨੇ, ਉਹਨਾਂ ਦੀ ਜਿਹੜੇ ਬੱਚੀਆਂ ਦੇ ਵਿਆਹ ਨੇ ਨਾ, ਜਾਂ ਹਿੰਦੁਸਤਾਨ 'ਚ ਜਿਹੜੇ ਉਹਨਾਂ ਦੇ ਵਿਆਹ ਨੇ, ਉੱਥੇ ਉਹ ਐਡੇ ਮਹਿੰਗੇ ਸੂਟ ਨਹੀਂ ਪਾਉਂਦੇ। ਸ਼ਾਇਦ ਅੰਬਾਨੀ ਸ਼ੰਬਾਨੀ ਜਿਹੜੇ ਟੱਬਰ ਦਾ ਵਿਆਹ ਹੋਇਆ ਸੀ ਨਾ, ਉਹਨਾਂ ਨੇ ਇਹੋ ਜਿਹੇ ਮਹਿੰਗੇ ਸੂਟ ਪਾਏ ਸਨ। ਉਹ ਤਾਂ ਤੁਹਾਨੂੰ ਪਤਾ, ਉਹ ਤਾਂ ਫਿਰ ਉੱਥੇ ਤੇ ਮਾਲ ਪਾਣੀ ਹੋ ਰਿਹਾ। ਖੈਰ ਇਹਨਾਂ ਦਾ ਵੀ ਮੁਕਾਬਲਾ ਉਨਾ ਹੀ ਹੋਣਾ ਹੈ ਜਿੰਨਾ ਇਹਨਾਂ ਲੁੱਟ ਲੱਟ ਛੜਿਆ ਪਾਕਿਸਤਾਨ ਨੂੰ। ਜੀ ਕਰੇ 5-7 ਅੰਬਾਨੀ ਇਹ ਵੀ ਜੇਬ 'ਚ ਹੀ ਪਾ ਕੇ ਫਿਰਨ ਡਿਆ ਹੁਣ। ਉਹ ਅੰਬੀਆਂ ਸ਼ੰਬੀਆਂ ਦੀ ਗੱਲ ਕਰਨ ਨੇ, ਮੈਨੂੰ ਲੱਗਦਾ ਉਹ ਇਹੀ ਕਹਿਣ ਡਿਆ ਹੋਣਾ, ਅੰਬੀਆਂ ਨਹੀਂ ਕਹਿਣ ਡਿਆ ਹੋਣਾ, ਕਹਿੰਦਾ ਹੋਣਾ ਅੰਬਾਨੀ ਲੱਗ ਗਏ ਨੇ, ਇਹੀ ਮੇਰਾ ਖਿਆਲ ਗੱਲ ਕਰਨ। ਬਹਰਹਾਲ ਜਿਹੜੀ ਬਾਜੀ ਹੈ ਉਹ ਜਨਾਬ ਲਾਲ ਸੂਆ ਲੱਖਾਂ ਰੁਪਈਆਂ ਦਾ ਜਾਂ ਕਰੋੜਾਂ ਰੁਪਈਆਂ ਦਾ ਜੋੜਾ। ਇਹ 45 ਲੱਖ ਵਾਲੀ ਗੱਲ ਮੈਨੂੰ ਝੂਠ ਲੱਗਦੀ ਹੈ, ਇਹ ਕਰੋੜਾਂ ਦੇ ਵਿੱਚ ਕੰਮ ਹੈ। ਇਹ ਹਿੰਦੁਸਤਾਨ ਦੇ ਵਿੱਚੋਂ 45 ਲੱਖ ਵਾਲਾ ਨਹੀਂ, ਇਹ 25-25, 30-30, 40-40, 50-50 ਲੱਖ ਦੇ ਤਾਂ ਪਾਕਿਸਤਾਨ ਜੋੜੇ ਵਿਕਣ ਡਏ ਨੇ। ਇਹ ਜਿਹੜਾ ਡਿਜ਼ਾਈਨਰ ਹੈ, ਮੈਂ ਥੋੜ੍ਹਾ ਜਿਹਾ ਸਰਚ ਕੀਤਾ ਹੈ ਤੇ ਕੰਮ ਬਹੁਤ ਉਤਲਾ ਹੈ, ਤੇ ਇਹ ਬਾਜੀ ਨੇ ਜਿਹੜਾ ਕੰਮ ਕੋਈ ਲੰਮਾ ਹੀ ਪਾ ਦਿੱਤਾ ਹੈ। ਤੇ ਇਹ ਭਰੇ ਪੈਸੇ ਕਿਸੇ ਹੋਰ ਨੇ ਤੇ ਜਾਂ ਤੁਸੀਂ ਮੇਰੇ ਅਜ਼ੀਜ਼ ਹਮਵਤਨੋਂ ਭਰੇ ਨੇ, ਮੇਰਾ ਮਤਲਬ ਕਿਸੇ ਹੋਰ ਪਾਸੇ ਨਾ ਗੱਲ ਲੈ ਜਿਓ ਵੀ ਕਿਸੇ ਹੋਰ ਨੇ ਭਰੇ ਨੇ, ਮਤਲਬ ਅਜ਼ੀਜ਼ ਹਮਵਤਨੋਂ ਤੁਸੀਂ ਹੋ, ਤੁਸੀਂ ਹਮਵਤਨ ਹੋ, ਇਹ ਉਹਨਾਂ ਨੇ ਭਰੇ ਨੇ ਮੈਨੂੰ ਲੱਗਦਾ ਪੈਸੇ। ਤੇ ਜਿਵੇਂ ਉਹ ਬਾਜੀ ਨੇ ਪਿਛਲੇ ਦਿਨੋਂ ਕ੍ਰਿਸਮਸ 'ਤੇ ਨਹੀਂ ਸੀ ਗਈ ਤੇ ਆਖਿਆ ਵੀ ਮੈਂ 10,000 ਕੇਕ ਲੈ ਕੇ ਆਈ, ਤੇ ਨਾਲ ਆਖਿਆ ਸੀ ਕਿ ਮੈਂ ਖਸੂਸੀ ਤਾਕੀਦ ਕੀਤੀ ਤੇ ਸਪੈਸ਼ਲ ਆਰਡਰ ਤੇ ਰਾਤੋਂ ਰਾਤ ਬਣਾਏ ਨੇ। ਤੇ ਜਦੋਂ ਕੇਕ ਖੋਲ੍ਹੋ ਤੇ ਮੈਂ ਤਾਕੀਦ ਕੀਤੀ ਸੀ ਆਪਣੇ ਸਟਾਫ ਨੂੰ ਕਿ ਕੇਕ ਖੁੱਲ੍ਹੇ ਤੇ ਪਤਾ ਲੱਗੇ ਮੈਂ ਇਹਨਾਂ ਨਾਲ ਕਿੱਡਾ ਪਿਆਰ ਕਰਦੀ, ਔਰ ਮੈਂ ਕਿੱਡੇ ਦਿਲ ਦੇ ਨਾਲ ਲੈ ਕੇ ਆਈ ਹਾਂ, ਮੈਂ ਕਿੱਡੇ ਚਾਅ ਦੇ ਨਾਲ ਲੈ ਕੇ ਆਈ, ਜਿਵੇਂ ਅੱਬੇ ਦੇ ਪੈਸਿਆਂ 'ਚੋਂ ਲੈ ਕੇ ਆਈ ਹੁੰਦੀ ਬਾਜੀ। ਜ਼ਰਾ ਕੰਮ ਚੈੱਕ ਕਰੋ ਬਾਜੀ ਦੇ। ਬਹਰਹਾਲ ਬਾਜੀ ਨੇ ਕੀਤਾ ਹੈ ਜੀ ਕਿ ਕਿਉਂਕਿ ਚੀਫ ਮਿਨਿਸਟਰ ਤੇ ਬੱਤੀਆਂ ਲਵਾ ਛੜੀਆਂ ਨੇ ਹਾਰਟੀਕਲਚਰ ਵਾਲਿਆਂ ਦੇ ਕੋਲੋਂ। ਬਾਜੀ ਨੇ ਹਾਰਟੀਕਲਚਰ ਉਹ ਡਿਪਾਰਟਮੈਂਟ ਹੁੰਦਾ ਆ, ਫੁੱਲ ਬੂਟੇ ਲਾਉਂਦਾ, ਸ਼ਹਿਰ ਦੇ ਵਿੱਚ ਚਰਾਗਾਂ ਵਗੈਰਾ ਕਰਦਾ। ਉਹ ਬਾਜੀ ਨੇ ਪੂਰੇ ਜਾਤੀ ਉਮਰਾਂ ਵਾਲੇ ਪਾਸੇ ਨੂੰ ਬੱਤੀਆਂ ਹੀ ਬੱਤੀਆਂ ਲਵਾਤੀਆਂ ਨੇ ਬਾਜੀ ਨੇ ਹਰ ਪਾਸੇ, ਤੇ ਉਹ ਸਾਰੀ ਸਰਕਾਰ ਦੇ ਖਰਚੇ ਦੇ ਉੱਤੇ ਬੱਤੀਆਂ, ਫੁੱਲ ਬੂਟੇ, ਮਤਲਬ ਉਹ ਰਾਏਵਿੰਡ ਰੋਡ ਜਿਹੜਾ ਉਹਨੂੰ ਸਜਾ ਕੇ ਰੱਖ ਦਿੱਤਾ ਤੋੜੋ ਤੋੜ। ਉੱਥੇ ਅੰਦਰ ਵੀ ਫੁੱਲ ਗੁਲਾਬ ਤੇ ਪਤਾ ਨਹੀਂ ਕੀ ਕੁਛ ਚੱਲਣ ਡਿਆ, ਸਭ ਸਰਕਾਰੀ ਖਾਤਾ। ਫਰਨੀਚਰ ਵੀ ਚੁੱਕ ਕੇ ਲੈ ਗਈ ਹੈ ਤੇ ਗੱਡੀਆਂ ਵੀ ਚੁੱਕ ਕੇ ਲੈ ਗਈ। ਮਤਲਬ ਇਸ ਮੁੰਡੇ ਦਾ ਵਿਆਹ ਤੁਸੀਂ ਕਰਨ ਡਏ ਹੋ ਪੰਜਾਬ ਵਾਲਿਓ, ਇਹ ਤੁਹਾਡੇ ਪੱਲਿਓਂ ਹੀ ਹੋਣ ਡਿਆ ਇਸ ਮੁੰਡੇ ਦਾ। ਇਹ ਤੁਹਾਡਾ ਸਾਰਿਆਂ ਦਾ ਜਿਹੜਾ ਹੈ ਨਾ, ਤੁਹਾਡਾ ਹੀ ਭਰਾ ਹੈ ਸਾਰਿਆਂ ਦਾ, ਇਹ ਵਿਆਹ ਜਿਹੜਾ ਤੁਹਾਡੇ ਖਾਤੇ ਪਾਤਾ ਹੈ। ਅੱਛਾ, ਇੱਕ ਪਾਸੇ ਬਾਜੀ ਸਾਡੀ ਵਹੁਟੀ ਬਣੀ ਫਿਰਦੀ ਹੈ, ਦੂਜੇ ਪਾਸੇ ਭਾ ਸਫਦਰ ਨੂੰ ਨੁਕਰੇ ਲਾਇਆ ਜਿਹਾ ਵੇਖ ਲਓ, ਸੋਫੇ ਤੇ ਨੁਕਰੇ ਇਕੱਲਾ ਹੀ ਬੈਠਾ ਹੈ, ਉੱਥੇ ਪਰੇਸ਼ਾਨ ਬੈਠਾ ਹੈ ਭਾ ਸਾਡਾ। ਮੈਨੂੰ ਤਾਂ ਬੜਾ ਚੰਗਾ ਲੱਗਦਾ ਭਾ ਬਈ, ਸ਼ਰੀਫ ਆਦਮੀ ਹੈ, ਜਿੱਡਾ ਉਹਦੇ ਨਾਲ ਜ਼ੁਲਮ ਕਰ ਛੱਡਿਆ ਉਹ ਮੈਨੂੰ ਦੱਸੋ ਵੀ ਮੇਰਾ ਮਤਲਬ ਹੋਰ ਕਿਸੇ ਨਾਲ ਕੀ ਹੋ ਸਕਦਾ ਹੈ। ਤੇ ਦੂਜਾ ਬਾਊ ਜੀ ਦੀ ਵੀ ਇੱਕ ਤਸਵੀਰ ਆਈ, ਉਹਨਾਂ ਦਾ ਵੀ ਮੂੰਹ ਉਤਰਿਆ, ਉਹ ਵੀ ਬੜੇ ਪਰੇਸ਼ਾਨ ਨੇ। ਪੋਤਰੇ ਦਾ ਵਿਆਹ ਹੈ, ਹੱਸੋ। ਉਧਰ ਦੂਜੇ ਪਾਸੇ ਫੁੱਫੀ ਸੱਸ ਵੇਖੋ, ਫੁੱਫੀ ਸੱਸ ਫੂੰ ਕਰਦੀ ਫਿਰਦੀ ਹੈ ਲਾਲ ਸੂਏ ਜੋੜੇ ਪਾ ਕੇ। ਤੇ ਮੇਰਾ ਮਤਲਬ ਹੈ ਕਿ ਇਹ ਮੀਆਂ ਸਾਹਿਬ ਪਤਾ ਨਹੀਂ ਏਡੇ ਗੁੱਸੇ 'ਚ ਕਿਉਂ ਤਪੇ ਫਿਰਦੇ ਨੇ, ਪਤਾ ਨਹੀਂ ਧਰਨ ਪਈ ਮੀਆਂ ਸਾਹਿਬ ਨੂੰ, ਕੀ ਰੌਲਾ ਕੀ ਹੈ, ਕੋਈ ਬਦਹਜ਼ਮੀ ਹੋਈ ਹੈ, ਕੋਈ ਮੇਰਾ ਡਕਾਰ ਫਸਿਆ ਹੈ, ਗਰਾਈ ਵਾਟਰ ਪੀ ਲਓ, ਉਹ ਕੰਮ ਕਰ ਦਿੰਦਾ। ਅਗਰ ਡਕਾਰ ਸ਼ਿਕਾਰ ਫਸਿਆ ਹੋਵੇ ਤਾਂ ਗਰਾਈ ਵਾਟਰ ਪੀਓ, ਕੋਈ ਗੈਸ ਗੂਸ ਜ਼ਿਆਦਾ ਮੀਆਂ ਸਾਹਿਬ। ਹਰ ਵੇਲੇ ਤੁਹਾਡੇ ਜਿਹੜੇ ਨੱਕ ਤੋਂ ਲੈ ਕੇ ਉੱਤੇ ਤੱਕ ਤਾਂ ਨੂੰ ਹੀ ਤਲਾਮਾਂ ਚੜੀਆਂ ਨੇ, ਮੇਰਾ ਮਤਲਬ ਕੀ ਪਰੇਸ਼ਾਨੀ ਕੀ ਹੈ? ਜਾਂ ਬਾਜੀ ਨੂੰ ਦੱਸੋ ਪਰੇਸ਼ਾਨੀ ਦੂਰ ਕਰ ਦੇਗੀ, ਬਾਜੀ ਬੜਿਆਂ ਦੀ ਪਰੇਸ਼ਾਨੀ ਦੂਰ ਕਰ ਦਿੰਦੀ ਹੈ, ਤੁਹਾਡਾ ਕੀ ਰੌਲਾ? ਬਸ ਬਾਜੀ ਨੂੰ ਤੁਸੀਂ ਦੱਸੋ ਵੀ ਇਹ ਮੁਸੀਬਤ ਹੈ, ਬਾਜੀ ਉਸ ਤੋਂ ਵੱਡੀ ਮੁਸੀਬਤ ਪਾ ਦੇਗੀ ਤੁਹਾਨੂੰ ਉਹ ਭੁੱਲ ਜਾਏਗੀ ਮੁਸੀਬਤ। ਬਾਜੀ ਦਾ ਫਾਰਮੂਲਾ ਠੀਕ ਹੈ। ਬਹਰਹਾਲ ਵੀਲੌਗ ਲੰਮਾ ਹੋ ਗਿਆ, ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖਾ।